ਪੰਜਾਬੀ ਰੇਡੀਓ ਦੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਸਰੀਆ ਜੀ, ਜੋ ਖਬਰਾਂ ਨੇ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਉਸ 'ਤੇ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਧੰਨਵਾਦ ਕਰਦੇ ਹਾਂ ਜੀ ਸਰਜੀਤ ਸਿੰਘ ਕੰਗ ਜੀ ਦਾ ਸੈਨੋਜੇ ਤੋਂ, ਬਲਦੀਪ ਸਿੰਘ ਧਾਲੀਵਾਲ ਜੀ ਦਾ ਰੀਨਾ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਯੂਬਾ ਸਿਟੀ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਜੀ ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਜੀ ਮੈਂਟੂ ਜੀ, ਸਭ ਤੋਂ ਪਹਿਲੀ ਗੱਲ ਜਿਹੜੀ ਆ, ਇੱਕ ਬਿਆਨ ਪੜ੍ਹਿਆ ਮੈਂ ਆਪਣੇ ਸਿਹਤ ਮੰਤਰੀ ਦਾ ਪੰਜਾਬ ਦੇ ਦਾ, ਤੇ ਬੜੀ ਹਾਸੋਹੀਣੀ ਜਿਹੀ ਗੱਲ ਲੱਗਦੀ ਆ ਕਿ ਕਹਿੰਦੇ ਕਿ ਜਿਹੜੀ ਸ਼ਰਾਬ ਹੈ ਉਹ ਨਸ਼ਾ ਨਹੀਂ। ਇਹ ਮੰਤਰੀ ਹੈ ਜੀ ਜਿਹੜਾ ਉਹ ਹਰੇਕ ਮਸਲਿਆਂ ਤੇ ਇਹੋ ਜਿਹਾ ਪੁੱਠਾ ਸਿੱਧਾ ਬਿਆਨ ਦੇ ਦਿੰਦਾ, ਕੋਈ ਨਾ ਕੋਈ ਇੱਦਾਂ ਦਾ ਕਰ ਦਿੰਦਾ ਹੈ ਕਾਲਾ ਮਾਲਾ। ਪਰ ਜੇ ਸ਼ਰਾਬ ਦੇ ਬਿਆਨ ਵਾਲੀ ਗੱਲ ਕਰੀਏ ਤੇ ਵਾਕਈ ਹਾਸੋਹੀਣੀ ਗੱਲ ਆ ਕਿ ਸਰਜੀਤ ਕੁਮਾਰ ਜੈਣੀ ਹੈ ਜਿਹੜੇ, ਉਹਨਾਂ ਦੀ ਨਜ਼ਰ 'ਚ ਉਹ ਸ਼ਰਾਬ ਨਸ਼ਾ ਨਹੀਂ ਹੈ, ਜਿਹਨੇ ਪੰਜਾਬ ਨੂੰ ਸਭ ਤੋਂ ਪਹਿਲਾਂ ਜੇ ਕਹੀਏ ਕਿ ਤਬਾਹੀ ਦੀ ਬੋਹਣੀ ਕਰਕੇ ਦਿੱਤੀ ਹੈ, ਕਿਉਂਕਿ ਸ਼ਰਾਬ ਤੋਂ ਹੀ ਕੰਮ ਚੱਲਿਆ ਔਰ ਐਸਾ ਚੱਲਿਆ ਕਿ ਮੁੜ ਕੇ ਕਦੇ ਥੰਮਿਆ ਹੀ ਨਹੀਂ। ਸ਼ਰਾਬ ਨੂੰ ਐਸਾ ਪੰਜਾਬੀਆਂ ਨੇ ਪ੍ਰਵਾਨ ਕੀਤਾ, ਜਿਵੇਂ ਹੁਣ ਸਰਕਾਰ ਪ੍ਰਵਾਨ ਕਰ ਰਹੀ ਹੈ, ਉਵੇਂ ਕਦੇ ਸਮਾਜ ਨੇ ਸ਼ਰਾਬ ਨੂੰ ਪ੍ਰਵਾਨ ਕੀਤਾ ਕਿ ਇੱਥੋਂ ਤੱਕ ਗੱਲ ਅੱਪੜ ਗਈ। ਸ਼ਰਾਬ ਤੋਂ ਬਾਅਦ ਪੋਸਟ, ਉਸ ਤੋਂ ਬਾਅਦ ਫੀਮ, ਉਸ ਤੋਂ ਬਾਅਦ ਚਿੱਟਾ, ਕਾਲਾ, ਪਤਾ ਨਹੀਂ ਕਿਆ ਕਿੰਨਾ ਕੁਛ ਆ ਗਿਆ। ਹੁਣ ਉਹੀ ਚੀਜ਼ ਜਿਹੜੀ ਹੈ ਉਹ ਸਰਕਾਰ ਆਪਣੇ ਮੂੰਹੋਂ ਪ੍ਰਵਾਨ ਕਰਵਾ ਰਹੀ ਹੈ ਲੋਕਾਂ ਨੂੰ ਕਿ ਸ਼ਰਾਬ ਨਸ਼ਾ ਨਹੀਂ ਹੈ ਜੀ। ਔਰ ਕਹਿ ਕੌਣ ਰਿਹਾ? ਸਿਹਤ ਮੰਤਰੀ, ਜਦ ਕਿ ਸਿਹਤ ਮੰਤਰੀ ਨੇ ਸ਼ਾਇਦ ਸ਼ਰਾਬ ਦੀ ਕਦੇ ਬੋਤਲ ਵੇਖੀ ਨਹੀਂ, ਜਾਂ ਇਹਨਾਂ ਨੇ ਕਦੇ ਸੇਵਨ ਨਹੀਂ ਕੀਤਾ ਹੋਣਾ, ਜਾਂ ਇਹਨਾਂ ਨੇ ਇਸ ਸ਼ਰਾਬ ਦੇ ਸਿੱਟੇ ਹਾਲੇ ਤੱਕ ਨਹੀਂ ਪੜ੍ਹੇ ਸੁਣੇ ਹੋਣੇ, ਤਾਂ ਇਹਨਾਂ ਨੇ ਕਹਿ ਦਿੱਤਾ ਜੇਕਰ ਸ਼ਰਾਬ ਨਸ਼ਾ ਨਹੀਂ ਹੈ ਜੀ, ਤੇ ਸ਼ਰਾਬ ਦੀ ਬੋਤਲ ਤੇ ਸਰਕਾਰ ਲਿਖਦੀ ਕਿਉਂ ਹੈ ਕਿ ਇਹ ਸਿਹਤ ਲਈ ਹਾਨੀਕਾਰਕ ਹੈ? ਫਿਰ ਉੱਤੇ ਲਿਖ ਦੇਵੇ ਕਿ ਨਹੀਂ ਜੀ ਇਹ ਤੇ ਦਵਾ ਦਾਰੂ ਹੈ, ਖੁੱਲ੍ਹ ਕੇ ਪੀਓ। ਔਰ ਦੂਜੀ ਗੱਲ ਇਹ ਹੈ ਕਿ ਮੰਤਰੀ ਸਾਹਿਬ ਆਪ ਹੀ ਕਹਿ ਰਹੇ ਹੈ ਜੀ ਇਹ ਨਸ਼ਾ ਹੁੰਦਾ ਤੇ ਫਿਰ ਸਰਕਾਰ ਨੇ ਫੈਕਟਰੀਆਂ ਨੂੰ ਮਨਜ਼ੂਰੀ ਕਿਉਂ ਦੇਣੀ ਸੀ, ਫਿਰ ਵਿਆਹਾਂ ਸ਼ਾਦੀਆਂ 'ਚ ਕਿਉਂ ਚੱਲਦੀ? ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਫੈਕਟਰੀਆਂ ਉਹ ਲੋਕਾਂ ਨੇ ਖੋਲ੍ਹੀਆਂ, ਸਰਕਾਰ ਨੇ ਤਾਂ ਮਨਜ਼ੂਰੀ ਦਿੱਤੀ ਹੈ। ਇਹ ਨਾ ਸਾਹਿਬਾਂ ਨੂੰ ਕੋਈ ਪੁੱਛੇ ਕਿ ਜਿਹੜੀਆਂ ਫੈਕਟਰੀਆਂ ਅੱਧਿਓਂ ਜ਼ਿਆਦੀਆਂ ਤੁਹਾਡੇ ਆਪਦੇ ਨੇਤਾਵਾਂ ਦੀਆਂ ਨੇ, ਔਰ ਉਹਨਾਂ ਨੇ ਕਾਰੋਬਾਰ ਚਲਾਉਣ ਲਈ ਇਹ ਫੈਕਟਰੀਆਂ ਲਾਈਆਂ, ਤੁਹਾਡੀ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ, ਲੋਕਾਂ ਨੂੰ ਪਰੋਸੀ ਹੈ ਸ਼ਰਾਬ ਤੁਸੀਂ, ਇਹ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ। ਹਾਂ, ਪੀਤੀ ਲੋਕਾਂ ਨੇ ਹੈ, ਪਰ ਤੁਸੀਂ ਉਸ ਦੇ ਨਿਰਮਾਣ ਦੇ ਵਿੱਚੋਂ ਜਿਹੜੀ ਮੋਟੀ ਕਮਾਈ ਕੀਤੀ ਹੈ ਉਹ ਤੁਹਾਨੂੰ ਸ਼ਾਇਦ ਇਸ ਪਾਸੇ ਲਿਜਾਣ ਹੀ ਨਹੀਂ ਦਿੰਦੀ ਕਿ ਤੁਸੀਂ ਸ਼ਰਾਬ ਨੂੰ ਇਸ ਅੱਖ ਨਾਲ ਵੇਖੋ ਕਿ ਇਹ ਨਸ਼ਾ ਹੈ, ਇਹ ਤਬਾਹੀ ਹੈ। ਹੁਣ ਜਿਹੜੇ ਘਰ ਸ਼ਰਾਬ ਕਰਕੇ ਪੱਟੇ ਜਾਂਦੇ ਆ, ਕਿਸੇ ਦਾ ਗੁਰਦਾ ਖਰਾਬ ਹੋ ਗਿਆ, ਕਿਸੇ ਦਾ ਜਿਗਰ ਫੇਲ ਹੋ ਗਿਆ, ਕਿਸੇ ਦਾ ਘਰ ਵਾਲਾ ਜਿਹੜਾ ਉਹ ਮਾਰ ਕੇ ਡੰਡਾ ਸਿਰ ਪਾੜ ਦਿੰਦਾ, ਕੋਈ ਆਪਣੀ ਸਕੇ ਸੋਧਰੇ ਨਾਲ ਹੀ ਮੂੰਹ ਕਾਲਾ ਕਰ ਲੈਂਦਾ ਸ਼ਰਾਬ ਦੇ ਨਸ਼ੇ 'ਚ, ਤਾਂ ਕੀ ਉਹ ਮੰਨਣਗੇ ਕਿ ਸ਼ਰਾਬ ਨਸ਼ਾ ਨਹੀਂ ਹੈ? ਨਹੀਂ, ਸ਼ਰਾਬ ਜਿਨ੍ਹਾਂ ਦੇ ਘਰਾਂ 'ਚ ਵੜੀ ਹੈ ਉਹਨਾਂ ਨੂੰ ਪਤਾ ਕਿ ਨਸ਼ਾ ਨਹੀਂ ਹੈ, ਕਿ ਨਸ਼ਾ ਹੈ। ਪਰ ਇਹਨਾਂ ਮੰਤਰੀਆਂ ਸੰਤਰੀਆਂ ਲਈ ਕਿਉਂਕਿ ਵੋਟਾਂ ਦੇ ਵਿੱਚ ਇਹ ਸ਼ਰਾਬ ਹੈ ਜਿਹੜੀ ਉਹ ਇਹਨਾਂ ਨੂੰ ਦਿੰਦੀ ਹੈ, ਫਲ ਦਿੰਦੀ ਹੈ ਅੱਗੋਂ ਵਰਤਾ ਕੇ, ਸੋ ਇਹਨਾਂ ਨੂੰ ਨਹੀਂ ਲੱਗਦਾ ਕਿ ਨਸ਼ਾ ਹੈ। ਪਰ ਦੂਜੀ ਗੱਲ ਇੱਕ ਹੋਰ ਬੜੀ ਹਾਸੋਹੀਣ ਕਰ ਦਿੱਤੀ ਇਹਨੇ ਸਰਜੀਤ ਕੁਮਾਰ ਜੈਣੀ ਨੇ, ਕਹਿੰਦਾ ਜੀ ਪੰਜਾਬ ਐਵੇਂ ਹੀ ਬਦਨਾਮ ਹੋਇਆ ਹੈ ਨਸ਼ੇ ਲਈ, ਪੰਜਾਬ ਨਾਲੋਂ ਜ਼ਿਆਦਾ ਅਸਲ ਨਸ਼ਾ ਤਾਂ ਜਿਹੜਾ ਹਰਿਆਣੇ 'ਚ ਵਿਕਦਾ ਹੈ, ਰਾਜਸਥਾਨ 'ਚ ਵਿਕਦਾ ਹੈ। ਤੇ ਇਹ ਮੰਤਰੀ ਹੈ ਜਿਹੜਾ ਇਹ ਭੁੱਲ ਗਿਆ ਇਹ ਗੱਲ, ਕਹਿੰਦਾ ਕਿ ਹਰਿਆਣੇ 'ਚ ਵੀ ਭਾਜਪਾ ਦੀ ਸਰਕਾਰ ਹੈ ਤੇ ਰਾਜਸਥਾਨ 'ਚ ਵੀ ਭਾਜਪਾ ਦੀ ਸਰਕਾਰ ਹੈ, ਕੇਂਦਰ 'ਚ ਵੀ ਭਾਜਪਾ ਦੀ ਸਰਕਾਰ ਹੈ, ਤੇ ਇਹ ਵੀ ਭਾਜਪਾ ਦੇ ਕੋਟੇ ਦਾ ਮੰਤਰੀ ਹੈ। ਸੋ ਜੇ ਇਹਨਾਂ ਦੀਆਂ ਸਰਕਾਰਾਂ 'ਚ ਇਹ ਹਾਲ ਆ ਤਾਂ ਫਿਰ ਇਹਨਾਂ ਦੇ ਬਿਆਨਾਂ ਦੀ ਕਿੰਨੀ ਕੁ ਅਹਿਮੀਅਤ ਰਹਿ ਜਾਂਦੀ ਹੈ, ਜਿਸ ਮੰਤਰੀ ਨੂੰ ਇਹ ਨਹੀਂ ਪਤਾ ਕਿ ਸਾਡੀਆਂ ਸਰਕਾਰਾਂ ਉੱਥੇ ਆ, ਸਾਡੀਆਂ ਹੀ ਸਰਕਾਰਾਂ ਦੇ ਰਾਜ 'ਚ ਨਸ਼ਾ ਵਿਕ ਰਿਹਾ, ਅਸੀਂ ਹੀ ਭਾਈਵਾਲ ਆ ਇੱਥੇ। ਉਸ ਮੰਤਰੀ ਦੇ ਬਿਆਨ ਦੇ ਕਿੰਨੇ ਕੁ ਡੂੰਘੇ ਅਰਥ ਹੋਣਗੇ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਬਿਲਕੁਲ ਜੀ, ਲੋਕਾਂ ਨੂੰ ਪਤਾ ਵੀ ਹੈਗਾ ਆ, ਪਤਾ ਨਹੀਂ ਕਿਉਂ ਬਾਰ-ਬਾਰ ਇਹਨਾਂ ਨੂੰ ਸਿਰ ਤੇ ਬਿਠਾ ਲੈਂਦੇ। ਤੇ ਅੱਗੇ ਆਪਾਂ ਸੁੱਖਾ ਕਾਲਮਾ ਦੀ ਗੱਲ ਕਰੀਏ ਕਿ ਜਿਹੜਾ ਸੁੱਖਾ ਕਾਲਮਾ ਆ, ਜੋ ਕਾਂਡ ਹੋਇਆ ਸੀ, ਉਸ ਦਾ ਦੋਸ਼ੀ ਫੜਿਆ ਗਿਆ ਜੀ। ਇਹ ਗ੍ਰਿਫਤਾਰੀ ਹੋ ਗਈ ਹੈ। ਇਹ ਵਿੱਕੀ ਗੌਂਡਰ ਸੀਗਾ ਇਹਦਾ ਨਾਮ, ਸਾਡੇ ਮਲੋਟ ਦੇ ਨਜ਼ਦੀਕ ਹੀ ਪਿੰਡ ਹੈ ਇਹਦਾ, ਕੱਟਿਆਂ ਵਾਲੀ। ਇਹ ਮੁੰਡਾ ਕਿਸੇ ਟਾਈਮ
ਵਧੀਆ ਖਿਡਾਰੀ ਸੀਗਾ, ਪਰ ਕਿਸੇ ਪਤਾ ਨਹੀਂ ਕਿਸੇ ਪੁੱਠੇ ਚੱਕਰਾਂ 'ਚ ਐਸਾ ਪਿਆ ਕਿ ਅੱਗੇ ਹੀ ਅੱਗੇ ਨਿਕਲਦਾ ਗਿਆ। ਇਹ ਸੁੱਖਾ ਕਾਲਮਾ ਕੰਨ ਸੀ ਜਿਹੜਾ ਉਹ 21 ਜਨਵਰੀ ਨੂੰ ਹੋਇਆ ਸੀਗਾ, ਜਿਹੜਾ ਆਹ ਸਾਲ ਚੱਲਦਾ 21 ਜਨਵਰੀ 2015 ਨੂੰ ਹੋਇਆ ਸੀ। ਲਗਭਗ ਜੇ ਲਾ ਲਈਏ ਤੇ 11 ਮਹੀਨਿਆਂ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ, ਔਰ ਇਹ 11 ਮਹੀਨੇ ਜੇ ਕਹਿ ਸਕਦੇ ਹਾਂ ਕਿ ਪੁਲਿਸ ਦੀ ਬੜੀ ਵੱਡੀ ਨਾਕਾਮੀ ਹੈ ਕਿ ਏਡਾ ਵੱਡਾ ਕਾਂਡ ਹੋਣ ਦੇ ਬਾਵਜੂਦ 11 ਮਹੀਨੇ ਦੋਸ਼ੀ ਹੈ ਜਿਹੜੇ ਉਹ ਆਜ਼ਾਦ ਫਿਰਦੇ ਰਹੇ, ਔਰ ਫਿਰਦੇ ਵੀ ਪੰਜਾਬ 'ਚ ਰਹੇ। ਕਿਉਂਕਿ ਗ੍ਰਿਫਤਾਰੀਆਂ ਜਿਹੜੀਆਂ ਪੰਜਾਬ 'ਚ ਹੋਈਆਂ, ਦੱਸਦੇ ਆ ਕਿ 2 ਗ੍ਰਿਫਤਾਰ ਹੋਏ ਨੇ। ਪੱਟੀ ਦੇ ਨੇੜੇ ਪਿੰਡ ਹੈ ਜੀ ਤੂਤ ਦੇ ਵਿੱਚ ਇਹ ਕਿਸੇ ਆਪਣੇ ਕਿਸੇ ਸਾਥੀ ਨੂੰ ਮਿਲਣ ਆਏ ਸੀਗੇ, ਉੱਥੋਂ ਮੁਖਬਰੀ ਹੋਈ ਤੇ ਘੇਰਾ ਪਾਇਆ ਗਿਆ। ਇਹਨਾਂ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਫਾਇਰ ਕੀਤੇ ਇਹਨਾਂ ਨੇ, ਪਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹਾਲਾਂਕਿ ਪੁਲਿਸ ਪੁਸ਼ਟੀ ਨਹੀਂ ਕਰ ਰਹੀ। ਪੁਲਿਸ ਦਾ ਜਿਹੜਾ SP ਹੈ ਤਰਨਤਾਰਨ ਦਾ, ਉਹ ਕਹਿੰਦਾ ਹੈ ਕਿ ਜੀ ਉਹ ਭੱਜ ਗਏ ਆ ਫਾਇਰ ਕਰਕੇ, ਅਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਜਿਹੜੇ ਸੂਤਰ ਹੈ, ਅੰਦਰੂਨੀ ਸੂਤਰ ਹੁੰਦੇ ਆ ਪੱਤਰਕਾਰਾਂ ਦੇ ਜਿਹੜੇ, ਉਹਨਾਂ ਨੇ ਕੱਲ ਹੀ ਪਤਾ ਲਾ ਲਿਆ ਸੀ ਕਿ ਜਿਹੜਾ ਇਹ ਵਿੱਕੀ ਗਰਾਊਂਡਰ ਹੈ ਗ੍ਰਿਫਤਾਰ ਕਰ ਲਿਆ ਗਿਆ, ਇਹਦਾ ਇੱਕ ਸਾਥੀ ਹੋਰ ਫੜ ਲਿਆ ਗਿਆ, ਤੀਜਾ ਜਿਹੜਾ ਉਹ ਭੱਜਣ 'ਚ ਕਾਮਯਾਬ ਰਿਹਾ, ਯਾਨੀ 2 ਜਣੇ ਇਹ ਫੜੇ ਗਏ ਆ। ਹੁਣ ਇਹਨਾਂ ਦੀ ਗ੍ਰਿਫਤਾਰੀ ਕਦੋਂ ਪੈਂਦੀ ਹੈ ਤੇ ਪੁਲਿਸ ਕਹਾਣੀ ਕੀ ਬਣਾਉਂਦੀ ਹੈ, ਇਹ ਹਾਲੇ ਇੰਤਜ਼ਾਰ ਕਰਨਾ ਪਵੇਗਾ। ਪਰ ਸੁੱਖਾ ਕਾਲਮਾ ਜਿਹੜਾ ਉਹ ਮਾਰਿਆ ਕਿਉਂ ਸੀ, ਉਹਦਾ ਵੀ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਪਹਿਲਾਂ ਵਿੱਕੀ ਗਰਾਊਂਡਰ, ਸੁੱਖਾ ਕਾਲਮਾ ਇਕੱਠੇ ਹੀ ਰਹਿੰਦੇ ਸੀਗੇ, ਚੱਤੋਪਾਰ ਹਰ ਟਾਈਮ ਇਕੱਠੇ ਰਹਿੰਦੇ ਸੀਗੇ। ਇਹ ਵਿੱਕੀ ਗਰਾਊਂਡਰ ਰਿਹਾ ਵੀ ਉਹਨਾਂ ਦੇ ਘਰਾਂ 'ਚ ਬਹੁਤ ਦੇਰ ਤੱਕ ਰਿਹਾ, ਪਰ ਬਾਅਦ ਦੇ ਵਿੱਚ 2010 ਦੇ ਵਿੱਚ ਸੁੱਖਾ ਕਾਲਮਾ ਨੇ ਇੱਕ ਲਵਲੀ ਬਾਬਾ ਨਾਂ ਦੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਸੀਗੀ। ਲਿੱਦੜਾ ਪਿੰਡ ਸੀ ਸ਼ਾਇਦ ਜਲੰਧਰ ਜ਼ਿਲ੍ਹੇ ਦੇ ਵਿੱਚ, ਉਹ ਹੱਤਿਆ ਕਰ ਦਿੱਤੀ ਗਈ ਸੀ। ਉਹਦੇ ਨਾਲ ਵਿੱਕੀ ਗਰਾਊਂਡਰ ਦੀ ਬਹੁਤ ਜ਼ਿਆਦਾ ਬਣਦੀ ਸੀ, ਇਸੇ ਕਰਕੇ ਦੋਨਾਂ ਦੇ ਵਿੱਚ ਤਰੇੜ ਆ ਗਈ। ਫਿਰ ਜਦੋਂ ਸੁੱਖਾ ਕਾਲਮਾ ਨਾਭੇ ਜੇਲ੍ਹ 'ਚ ਬੰਦ ਸੀਗਾ ਤਾਂ ਵਿੱਕੀ ਗਰਾਊਂਡਰ ਨੇ 2-3 ਗੈਂਗਾਂ, ਜਿੱਦਾਂ ਰੰਮੀ ਮਛਾਣਾ ਬਠਿੰਡੇ ਦਾ, ਗੁਰਪ੍ਰੀਤ ਸੇਖੋ, ਇਹਨਾਂ ਨੂੰ ਨਾਲ ਲੈ ਕੇ ਇਹਨਾਂ ਨੂੰ ਗੰਢ ਕੇ ਕਿ ਇਹਨੂੰ ਮਾਰ ਦੇਣਾ ਚਾਹੀਦਾ। ਇਹਨਾਂ ਦੀ ਵੀ ਇਹਨਾਂ ਨਾਲ ਰੰਜਿਸ਼ ਸੀ। 2-3 ਗੈਂਗ ਜਿਹੜੇ ਇਕੱਠੇ ਹੋ ਕੇ ਫਿਰ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਗੋਲੀਆਂ ਨਾਲ ਭੁੰਨ ਕੇ ਉੱਥੇ ਭੰਗੜੇ ਪਾਏ ਸੀ। ਉਹ ਸਾਰਾ ਕੁਝ ਸਾਰਿਆਂ ਨੂੰ ਪਤਾ ਹੈ। ਪਰ 11 ਮਹੀਨਿਆਂ ਤੋਂ ਬਾਅਦ ਵਿੱਕੀ ਗਰਾਊਂਡਰ ਦੀ ਜਿਹੜੀ ਗ੍ਰਿਫਤਾਰੀ ਹੋਣੀ, ਉਹ ਕਿਤੇ ਨਾ ਕਿਤੇ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸ਼ੱਕ ਦੇ ਘੇਰੇ 'ਚ ਖੜੀ ਕਰਦੀ ਹੈ ਕਿ ਇੱਕ ਏਡਾ ਵੱਡਾ ਦੋਸ਼ੀ ਹੈ ਜਿਹੜਾ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਫਿਰਦਾ ਸੀਗਾ ਤੇ 11 ਮਹੀਨਿਆਂ ਤੋਂ ਬਾਅਦ ਲੱਭਿਆ। ਔਰ ਵਿੱਕੀ ਗਰਾਊਂਡਰ ਤੇ ਬਹੁਤ ਸਾਰੀਆਂ ਡਕੈਤੀਆਂ, ਹੱਤਿਆਵਾਂ ਦੇ ਜਿਹੜੇ ਕੇਸ ਦਰਜ ਆ। ਹੁਣ ਦੇਖਣਾ ਇਹ ਹੋਏਗਾ ਜੀ ਕਿ ਜਿਹੜੇ ਭੱਜੇ ਆ ਉਹ ਪੁਲਿਸ ਕਿੰਨੀ ਦੇਰ ਤੱਕ ਗ੍ਰਿਫਤਾਰ ਕਰਦੀ ਹੈ, ਔਰ ਇਹਨਾਂ ਦੀ ਕਹਾਣੀ ਹੈ ਜਿਹੜੀ ਉਹ ਕੀ ਬਣਾਈ ਜਾਂਦੀ ਹੈ ਗ੍ਰਿਫਤਾਰੀ 'ਚ। ਹਾਂ ਜੀ ਬਿਲਕੁਲ, ਉਹ ਤੁਸੀਂ ਆਪ ਹੀ ਦੱਸ ਦਿੱਤਾ ਕਿ ਕਿੱਡੀ ਕੁ ਨਾਕਾਮੀ ਹੈਗੀ ਆ ਪੁਲਿਸ ਦੀ। ਤੇ ਅੱਗੇ ਜੀ ਸਾਡੇ ਜਿਹੜੇ ਲੀਡਰ ਆ ਉਹਨਾਂ ਦੇ ਬਿਆਨ ਆ ਜਿਹੜੇ ਚੜ੍ਹਦੇ ਤੋਂ ਚੜ੍ਹਦੇ, ਤੇ ਹੁਣ ਸੁਨੀਲ ਜਾਖੜ ਨੇ ਕੀ ਬਿਆਨ ਦੇ ਦਿੱਤਾ? ਸੁਨੀਲ ਜਾਖੜ ਨੇ ਜੀ ਲਗਾਤਾਰ ਜਿਹੜੇ ਹਮਲੇ ਕੀਤੇ ਆ, ਸ਼ਿਵਲਾਲ ਜਿਹੜਾ ਦੋਸ਼ੀ ਬਣਾਇਆ ਗਿਆ ਅਬੋਹਰ ਕਾਂਡ ਦੇ ਵਿੱਚ, ਜਿਹੜਾ ਅਕਾਲੀ ਦਲ ਦਾ ਹਲਕਾ ਇੰਚਾਰਜ ਨਿਕਲਿਆ ਬਾਅਦ ਦੇ ਵਿੱਚ, ਪਹਿਲਾਂ ਤੇ ਕਹਿੰਦੇ ਸੀ ਅਕਾਲੀ ਕਿ ਸਾਡਾ ਲਾਗਾ ਦੇਗਾ ਨਹੀਂ, ਉਹਦੇ ਤੇ ਹਮਲੇ ਜਿਹੜੇ ਤੇਜ਼ ਕੀਤੇ ਆ ਸੁਨੀਲ ਜਾਖੜ ਨੇ, ਉਹ ਜਿਹੜਾ ਸਿਲਸਿਲਾ ਹੈ ਉਹਨੂੰ ਅੱਗੇ ਤੋਰਦਿਆਂ ਹੁਣ ਕੱਲ ਸੁਨੀਲ ਜਾਖੜ ਆਪਣੇ ਵਿਧਾਇਕਾਂ ਦੇ ਵਫਦ ਨਾਲ ਇੱਥੇ ਅਬੋਹਰ ਪਹੁੰਚਿਆ ਸੀ। ਅਬੋਹਰ ਤੋਂ ਹੀ ਬਿਲੋਂਗ ਕਰਦੇ ਆ ਸੁਨੀਲ ਜਾਖੜ ਜੀ ਵੀ, ਤਾਂ ਉਹਨਾਂ ਨੇ ਉੱਥੇ ਬਹੁਤ ਜ਼ਿਆਦਾ ਤਿੱਖਾ ਹਮਲਾ ਕੀਤਾ। ਉਹਨਾਂ ਨੇ ਕਿਹਾ ਕਿ ਜੇ ਸ਼ਿਵਲਾਲ ਸ਼ੋਲੀ ਇੰਨਾ ਹੀ ਪਾਕ ਪਵਿੱਤਰ ਹੈ ਤੇ ਇਹਨੂੰ ਪੰਥ ਰਤਨ ਦਾ ਖਿਤਾਬ ਦੇ ਦਿਓ। ਸੋ ਇੱਥੋਂ ਤੱਕ ਕਹਿ ਦਿੱਤਾ ਸੁਨੀਲ ਜਾਖੜ ਨੇ, ਕਿਉਂਕਿ ਉਹਦਾ ਕਹਿਣ ਦਾ ਭਾਵ ਇਹ ਸੀਗਾ ਕਿ 2 ਦਿਨ, ਜਦੋਂ ਇਸ ਘਟਨਾ ਨੂੰ 2 ਦਿਨ ਬੀਤੇ ਸੀ ਤਾਂ ਉਦੋਂ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਨੇ ਕਲੀਨ ਚਿੱਟ ਵੀ ਦੇ ਦਿੱਤੀ ਤੇ ਬਾਅਦ ਦੇ ਵਿੱਚ ਉਹਨੂੰ ਨਾਮਜ਼ਦ ਵੀ ਕਰ ਲਿਆ ਗਿਆ ਸ਼ਿਵਲਾਲ ਨੂੰ। ਅਸਲ ਦੇ ਵਿੱਚ ਸੁਨੀਲ ਜਾਖੜ ਕਿਉਂ ਇੰਨਾ ਜ਼ਿਆਦਾ ਰੌਲਾ ਪਾ ਰਿਹਾ, ਇਹਦੇ ਪਿੱਛੇ ਵੀ ਇੱਕ ਹਕੀਕਤ ਛੁਪੀ ਹੈ। ਦਰਅਸਲ ਜਿਵੇਂ ਰਾਣਾ ਗੁਰਮੀਤ ਸੋਢੀ ਦੀ ਜਿਹੜੀ ਨੇੜਤਾ ਇਹਨਾਂ ਦੇ ਆਪ ਦੇ ਵਿਧਾਇਕ ਦੀ ਉਹ ਜਗਜਾਰ ਹੋਈ ਸ਼ਿਵਲਾਲ ਦੇ ਨਾਲ, ਕਿਸੇ ਸਮੇਂ ਸ਼ਿਵਲਾਲ ਨੇ 2002 ਦੀਆਂ ਜਿਹੜੀਆਂ ਚੋਣਾਂ ਸੀ ਸੁਨੀਲ ਜਾਖੜ ਨੂੰ ਵੀ ਬੜੀ ਸਪੋਰਟ ਕੀਤੀ ਸੀ। ਤਕਰੀਬਨ ਸੁਨੀਲ ਜਾਖੜ ਉਦੋਂ ਹਾਰ ਗਿਆ ਸੀ ਕਿਉਂਕਿ ਸੁਧੀਰ ਨਾਗਪਾਲ ਆਜ਼ਾਦ ਉਮੀਦਵਾਰ ਖੜਾ ਸੀ। ਸੁਧੀਰ ਨਾਗਪਾਲ ਦਾ ਬਹੁਤ ਜ਼ਿਆਦਾ ਵਕਾਰ ਸੀਗਾ, ਉਹ ਨੌਜਵਾਨ ਸੀ ਉਹ ਵੀ। ਤਾਂ ਉਸ ਸਮੇਂ ਜਦੋਂ ਸੁਨੀਲ ਜਾਖੜ ਹਾਰ ਰਿਹਾ ਸੀ, ਸ਼ਿਵਲਾਲ ਅੱਗੇ ਆਇਆ, ਬਿਲਕੁਲ ਉਸ ਤਰ੍ਹਾਂ ਜਿਵੇਂ ਕਹਿ ਲਈਏ ਕਿ ਤਾਰਨਹਾਰ ਬਣ ਕੇ ਅੱਗੇ ਆਇਆ। ਇਹਨੇ ਸਪੋਰਟ ਕੀਤੀ ਕਿਉਂਕਿ ਅਰੋੜਾ ਦਾ ਚੰਗਾ ਸੀ ਤੇ ਉਹ ਜਿਹੜੀ ਚੋਣ ਸੀ ਉਹ ਕੱਢ ਦਿੱਤੀ, ਇਹਨੇ ਸੁਨੀਲ ਜਾਖੜ ਦੀ ਕਢਵਾ ਦਿੱਤੀ। ਸੁਨੀਲ ਜਾਖੜ ਜਿੱਤ ਗਿਆ। 2007 ਦੇ ਵਿੱਚ ਸ਼ਿਵਲਾਲ ਹੈ ਜਿਹੜਾ ਪਾਸੇ ਰਿਹਾ, ਚੋਣਾਂ ਚੋਂ ਕਿਸੇ ਪਾਸੇ ਵੀ ਨਹੀਂ ਆਇਆ। 2012 ਦੇ ਵਿੱਚ ਸੁਨੀਲ ਜਾਖੜ ਜਦੋਂ ਲੜਿਆ ਚੋਣ
ਤਾਂ ਸ਼ਿਵ ਲਾਲ ਜਿਹੜਾ ਆਜ਼ਾਦ ਤੌਰ ਤੇ ਮੈਦਾਨ ਦੇ ਵਿੱਚ ਉਤਰਿਆ, ਕਿਉਂਕਿ ਭਾਜਪਾ ਤੋਂ ਉਹਨੇ ਟਿਕਟ ਮੰਗੀ ਸੀ, ਭਾਜਪਾ ਵਾਲਿਆਂ ਨਾ ਕਰ ਦਿੱਤੀ। ਫਿਰ ਉਹ ਆਜ਼ਾਦ ਖੜ ਗਿਆ ਤੇ ਆਜ਼ਾਦ ਖੜ ਕੇ ਵੀ ਉਹਨੇ ਸੁਨੀਲ ਜਾਖੜ ਦੇ ਪੱਬ ਲਵਾ ਦਿੱਤੇ ਸੀ। 50,000 ਦੇ ਕਰੀਬ ਸ਼ਿਵ ਲਾਲ ਵੋਟ ਲੈ ਗਿਆ ਸੀ ਆਜ਼ਾਦ ਖੜ ਕੇ। ਸੋ ਸੁਨੀਲ ਜਾਖੜ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਸਿਆਸੀ ਭੈ ਹੁੰਦਾ ਹੈ, ਸਿਆਸੀ ਖਤਰਾ ਹੁੰਦਾ ਹੈ ਕਿਸੇ ਵੀ ਆਪਣੇ ਇਲਾਕੇ ਦੇ ਵਿੱਚ ਕਿਸੇ ਵੀ ਉਮੀਦਵਾਰ ਨੂੰ ਕਿ ਅੱਗੇ ਜਾ ਕੇ ਮੇਰੀ ਚੁਣੌਤੀ ਬਣ ਸਕਦਾ ਹੈ। ਸੋ ਇਹ ਸੋਚ ਕੇ ਸੁਨੀਲ ਜਾਖੜ ਲਗਾਤਾਰ ਇਹ ਕੋਸ਼ਿਸ਼ ਦੇ ਵਿੱਚ ਲੱਗਿਆ ਕਿ ਸ਼ਿਵ ਲਾਲ ਦਾ ਕਿਸੇ ਤਰੀਕੇ ਨਾਲ ਜਿਹੜਾ ਸਿਆਸੀ ਉਭਾਰ ਹੈ ਉਹ ਖਤਮ ਕਰ ਦਿੱਤਾ ਜਾਵੇ ਤੇ ਆਪਣੇ ਲਈ ਰਸਤਾ ਸਾਫ਼ ਕਰ ਦਿੱਤਾ ਜਾਵੇ। ਇਸ ਕਰਕੇ ਲਗਾਤਾਰ ਜਿਹੜੇ ਹਮਲੇ ਕੀਤੇ ਜਾ ਰਹੇ, ਪਰ ਇਹ ਸੁਨੀਲ ਜਾਖੜ ਵੀ ਨਹੀਂ ਦੱਸ ਰਹੇ ਕਿ ਜਦੋਂ ਨਜ਼ਦੀਕੀਆਂ ਸੀ ਉਦੋਂ ਕਿਸ ਤਰ੍ਹਾਂ ਸੀ ਤੇ ਹੁਣ ਇਹ ਜਿਹੜੀਆਂ ਦੂਰੀਆਂ ਬਣੀਆਂ ਉਹ ਕਿਸ ਤਰ੍ਹਾਂ ਬਣੀਆਂ। ਸੋ ਬਹੁਤ ਸਾਰੇ ਸਵਾਲ ਹੈ ਜੀ ਇਸ ਮਾਮਲੇ ਦੇ ਵਿੱਚ। ਜੇ ਅਕਾਲੀ ਸਾਫ਼ ਨਹੀਂ, ਅਕਾਲੀ ਦੇ ਨਾਲ ਨੇੜਤਾ ਹੈ ਤੇ ਇਸ ਇਲਜ਼ਾਮ ਤੋਂ ਬਰੀ ਇਹ ਵੀ ਨਹੀਂ। ਜੀ ਬਿਲਕੁਲ, ਸਾਰੇ ਹੀ ਕਾਲੇ ਮਾਲੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਮਰ ਸੰਧੂ ਤੇ ਪੈਂਕੀ ਦੀ। ਕਿਸ ਤਰ੍ਹਾਂ ਚਾਲਾਂ ਜਿਹੜੀਆਂ ਚੱਲੀਆਂ ਜਾ ਰਹੀਆਂ ਤੇ ਕਹਿੰਦੇ ਕਿ ਕਮਰ ਸੰਧੂ ਤੇ ਪੈਂਕੀ ਦੋਹਾਂ ਦੇ ਉੱਤੇ ਹੀ ਜਿਹੜਾ ਮਾਮਲਾ ਦਰਜ ਹੋ ਸਕਦਾ ਹੈ। ਵੇਖੋ ਜੀ, ਕਮਾਲ ਦੀ ਸਾਡੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਹੈ। ਪਿੰਕੀ ਨੇ ਬਹੁਤ ਵੱਡੇ ਖੁਲਾਸੇ ਕੀਤੇ, ਬੜੇ ਸੰਗੀਨ ਦੋਸ਼ ਲਾਏ ਅਫਸਰਾਂ ਤੇ, ਸਾਰੇ ਸਿਸਟਮ ਤੇ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਸਨੇ ਇੰਨੇ ਸੰਗੀਨ ਇਲਜ਼ਾਮ ਲਾਏ ਕਿ ਰੂਹ ਕੰਬ ਜਾਂਦੀ ਹੈ। ਪਰ ਉਸ ਖੁਲਾਸੇ ਦੀ, ਉਸ ਮਾਮਲੇ ਦੀ ਹਾਲੇ ਤੱਕ ਜਾਂਚ ਦੀ ਕੋਈ ਸੂਈ ਵੀ ਨਹੀਂ, ਜਿੱਦਾਂ ਕਹਿ ਲਈਏ ਨਾ ਸਿਰ ਚੋਂ ਪੂਣੀ ਵੀ ਨਹੀਂ ਕੱਤੀ ਗਈ, ਕਿਸੇ ਨੇ ਗੱਲ ਹੀ ਨਹੀਂ ਕੀਤੀ, ਕਿਸੇ ਨੇ ਗੌਲੀ ਹੋਈ ਨਹੀਂ। ਪਰ ਇੱਥੇ ਜਿਹੜਾ ਮਾਮੂਲੀ ਜਿਹੀ ਝੜਪ ਹੋਈ, ਮਾਮੂਲੀ ਇਸ ਲਈ ਹੈ ਕਿਉਂਕਿ ਜਿਹੜਾ ਉੱਥੇ ਕੋਈ ਬਹੁਤਾ ਵੱਡਾ ਨੁਕਸਾਨ ਨਹੀਂ ਹੋਇਆ, ਹੋਈ ਜੇਲ੍ਹ ਦੇ ਵਿੱਚ, ਇਸ ਕਰਕੇ ਵੱਡੀ ਬਣ ਗਈ। ਪਰ ਇਸ ਘਟਨਾ ਦਾ ਨੋਟਿਸ ਮੁੱਖ ਮੰਤਰੀ ਨੇ ਵੀ ਲੈ ਲਿਆ, ਜੇਲ੍ਹ ਮੰਤਰੀ ਨੇ ਵੀ ਲੈ ਲਿਆ, ਔਰ ਦੂਜੇ ਦਿਨ ਜਾਂਚ ਵੀ ਪੂਰੀ ਹੋ ਗਈ। ਕਮਾਲ ਦੀ ਗੱਲ ਹੈ ਕਿ ਕੱਲ ਇੱਕ ਦਿਨ ਦੇ ਵਿੱਚ ADGP ਜੇਲ੍ਹਾਂ ਜਿਹੜਾ ਰਾਜਪਾਲ ਮੀਨਾ ਔਰ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਜਿਹੜਾ ਵਧੀਕ ਸਾਡੇ ਪੰਜਾਬ ਦਾ ਜਗਪਾਲ ਸਿੰਘ, ਉਹਨਾਂ ਨੇ ਇੱਕ ਦਿਨ ਦੇ ਵਿੱਚ ਕੱਲ ਜਾਂਚ ਵੀ ਪੂਰੀ ਕਰ ਦਿੱਤੀ ਪਟਿਆਲੇ ਜੇਲ੍ਹ ਦੇ ਵਿੱਚ ਆ ਕੇ। ਉਹਨਾਂ ਨੇ ਇੱਥੋਂ ਤੱਕ ਇਹ ਸਾਫ਼ ਵੀ ਕਰ ਦਿੱਤਾ ਕਿ ਜਿਹੜੀ ਇਹ ਮੁਲਾਕਾਤ ਸੀਗੀ ਇਹ ਜਾਇਜ਼ ਨਹੀਂ ਸੀ, ਵਾਜਬ ਨਹੀਂ ਸੀ। ਅੰਦਰੋਂ ਪੁਸ਼ਟੀ ਕਰਦੀ ਹੈ ਜਿਹੜੀ ਅਫਸਰਸ਼ਾਹੀ, ਉਹ ਇਸ ਗੱਲ ਦੀ ਪੁਸ਼ਟੀ ਕਰਦੀ ਹੈ, ਹਾਲਾਂਕਿ ਸਪਸ਼ਟ ਰੂਪ ਦੇ ਵਿੱਚ ਕੋਈ ਨਹੀਂ ਕਹਿ ਰਿਹਾ, ਪਰ ਅਸਪਸ਼ਟ ਰੂਪ ਦੇ ਵਿੱਚ ਇਹ ਸੰਕੇਤ ਮਿਲ ਰਹੇ ਆ ਕਿ ਕਮਰ ਸੰਧੂ ਨੇ ਜਿਹੜੀ ਇਹ ਮੁਲਾਕਾਤ ਕੀਤੀ ਉਹ ਨਿਯਮਾਂ ਤੇ ਖਰੀ ਨਹੀਂ ਸੀ ਉਤਰਦੀ। ਇਸ ਕਰਕੇ ਗੁਰਮੀਤ ਪਿੰਕੀ ਨੂੰ ਵੀ ਨਾਲ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਜਾ ਸਕਦਾ, ਕਾਨੂੰਨ ਦੇ ਸ਼ਿਕੰਜੇ 'ਚ ਲਿਆ ਜਾ ਸਕਦਾ। ਯਾਨੀ ਇਹ ਗੱਲਾਂ ਅੰਦਰੋਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਕਿ ਕਮਰ ਸੰਧੂ ਤੇ ਗੁਰਮੀਤ ਪਿੰਕੀ ਦੋਵਾਂ ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੋਵੇਂ ਕਾਫੀ ਦੇਰ ਤੋਂ ਸਰਕਾਰ ਦੀ ਅੱਖ 'ਚ ਰੜਕਦੇ ਸੀ। ਇਸ ਲਈ ਹੁਣ ਇਹਨਾਂ ਦਾ ਇਰਾਦਾ ਇਹੀ ਹੈ ਕਿ ਕੰਡੇ ਨਾਲ ਕੰਡਾ ਕੱਢ ਦਿੱਤਾ ਜਾਵੇ, ਕਿ ਇੱਕ ਕੰਡਾ ਤਾਂ ਕੱਢਣਾ ਹੀ ਹੈ, ਨਾਲ ਦੂਜਾ ਵੀ ਕੱਢ ਦਿੱਤਾ ਜਾਵੇ, ਦੋਵਾਂ ਨੂੰ ਥੋੜਾ ਜਿਹਾ ਸੇਕ ਲਵਾਇਆ ਜਾਵੇ। ਸੋ ਤਿਆਰੀਆਂ ਜਿਹੜੀਆਂ ਲਗਭਗ ਹੋ ਗਈਆਂ, ਕਿਉਂਕਿ ਇੱਕ ਦਿਨ 'ਚ ਜਾਂਚ ਦਾ ਪੂਰਾ ਹੋ ਜਾਣਾ, ਇੱਕ ਦਿਨ 'ਚ ਮੁੱਖ ਮੰਤਰੀ ਨੇ ਕਹਿ ਦੇਣਾ ਕਿ ਤੀਜੇ ਦਿਨ ਇਹ ਜਿਹੜੀ ਅੱਜ ਰਿਪੋਰਟ ਹੈ, ਯਾਨੀ ਅੱਜ ਦਾ ਜਿਹੜਾ ਸਵੇਰਾ ਹੈ ਪੰਜਾਬ ਦੇ ਵਿੱਚ, ਅੱਜ ਦੇ ਦਿਨ ਹੀ ਰਿਪੋਰਟ ਹੈ ਜਿਹੜੀ ਉਹ ਪੇਸ਼ ਹੋਣ ਜਾ ਰਹੀ ਹੈ, ਟੇਬਲ ਤੇ ਜਾ ਰਹੀ ਹੈ। ਸੋ ਇਹਨਾਂ ਜਲਦੀ ਜਿਹੜਾ ਹੋ ਰਿਹਾ ਉਹ ਸੰਕੇਤ ਇਹੀ ਦੇ ਰਿਹਾ ਕਿ ਕਮਰ ਸੰਧੂ ਤੇ ਗੁਰਮੀਤ ਪਿੰਕੀ ਦੋਵਾਂ ਲਈ ਸਮਾਂ ਜਿਹੜਾ ਅੱਗੇ ਔਖਾ ਆ ਸਕਦਾ ਹੈ। ਪਰ ਦੇਖਣਾ ਇਹ ਹੈ ਕਿ ਦੇਖੋ ਆਪ ਹੀ ਇਸ ਜਾਂਚ ਦੇ ਵਿੱਚ ਅਫਸਰ ਇਹ ਗੱਲ ਕਹਿ ਰਹੇ ਆ ਕਿ ਕਮਰ ਸੰਧੂ ਜਦੋਂ ਅੰਦਰ ਗਿਆ, ਜੇਲ੍ਹ ਦੀ ਡਿਊਟੀ ਦੇ ਵਿੱਚ ਅੰਦਰ ਗਿਆ, ਉਹਨੇ ਰਜਿਸਟਰ ਦੇ ਵਿੱਚ ਆਪਣਾ ਨਾਮ ਪਤਾ ਲਿਖਾਇਆ ਸੀ, ਪਰ ਕਹਿੰਦੇ ਕਾਫੀ ਨਹੀਂ ਕਿਉਂਕਿ ਉਹ ਹਾਈ ਪ੍ਰੋਫਾਈਲ ਕੈਦੀ ਹੈ। ਇਸ ਲਈ ਉਹਦੇ ਸਿਰਫ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਹੈ। ਜੇ ਕਿਸੇ ਨੇ ਇਹਨਾਂ ਚੋਂ ਮਿਲਣਾ, ਜਿਵੇਂ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਕਿ ਮੁਲਾਕਾਤ ਦਾ ਇੱਕ ਪ੍ਰੋਸੈਸ ਹੁੰਦਾ, ਜੇ ਕਿਸੇ ਨੇ ਮਿਲਣਾ ਵੀ ਹੈ ਬਾਹਰੋਂ ਆ ਕੇ, ਬਾਹਰਲੇ ਬੰਦੇ ਨੇ, ਤਾਂ ਉਹ ਕੋਰਟ ਦੀ, ਅਦਾਲਤ ਦੀ ਇਜਾਜ਼ਤ ਲੈ ਕੇ ਆ ਸਕਦਾ ਹੈ। ਹੁਣ ਦੇਖੋ, ਜੇ ਸਰਕਾਰ ਦੇ ਅਫਸਰ ਇਹ ਗੱਲ ਕਹਿ ਮੰਨ ਰਹੇ ਆ ਕਿ ਕਮਰ ਸੰਧੂ ਨੇ ਰਜਿਸਟਰ ਦੇ ਵਿੱਚ ਨਾਂ ਲਿਖਵਾਇਆ, ਆਪਣਾ ਪਤਾ ਦਰਜ ਕਰਵਾਇਆ, ਤਾਂ ਇਹਦਾ ਮਤਲਬ ਇਹ ਹੈ ਕਿ ਕਮਰ ਸੰਧੂ ਨੇ ਬਕਾਇਦਾ ਉਸ ਪ੍ਰਕਿਰਿਆ ਨੂੰ ਅਪਣਾਇਆ ਜੋ ਉੱਥੇ ਜੇਲ੍ਹ ਦੇ ਵਿੱਚ ਲਾਗੂ ਕੀਤੀ ਗਈ ਹੈ। ਸੋ ਇਹਦਾ ਮਤਲਬ ਇਹ ਹੋਇਆ ਕਿ ਉੱਥੇ ਨਾਕਾਮੀ ਹੈ ਜਿਹੜੀ ਜੇਲ੍ਹ ਅਧਿਕਾਰੀਆਂ ਦੀ ਹੈ, ਜਿਨ੍ਹਾਂ ਨੇ ਇਹ ਨਹੀਂ ਪਤਾ ਕੀਤਾ ਕਿ ਤੁਹਾਡੇ ਕੋਲ ਕੋਰਟ ਦੀ ਪਰਮਿਸ਼ਨ ਹੈ ਜਾਂ ਤੁਸੀਂ ਪਰਿਵਾਰਕ ਮੈਂਬਰ ਹੋ। ਪਰ ਜੇਕਰ ਕਮਰ ਸੰਧੂ ਨੇ ਆਪਣਾ ਪਤਾ ਲਿਖਵਾਇਆ, ਰਜਿਸਟਰ ਦੇ ਵਿੱਚ ਨਾਂ ਦਰਜ ਕਰਵਾਇਆ, ਸਾਈਨ ਕੀਤੇ ਆ ਬਕਾਇਦਾ, ਤਾਂ ਫਿਰ ਇਹਦਾ ਮਤਲਬ ਹੈ ਕਿ ਕਮਰ ਸੰਧੂ ਦੇ ਨਾਲ ਉਹ ਅਫਸਰ ਸ਼ਾਹੀ ਹੈ ਜਿਹੜੀ ਉਹ ਪਹਿਲਾ ਦੋਸ਼ੀ ਹੈ, ਜਿਨ੍ਹਾਂ ਨੇ ਨਾ ਤਾਂ ਪਰਮਿਸ਼ਨ ਵੇਖੀ, ਨਾ ਇਹ ਪਤਾ ਕੀਤਾ ਕਿ ਪਰਿਵਾਰਕ ਮੈਂਬਰ ਹੈ। ਪਰ ਹੁਣ ਜਿਹੜੀ ਹਵਾ ਹੈ ਉਹ ਬਿਲਕੁਲ ਜਿੱਦਾਂ ਕਹਿ ਲਈਏ ਕਿ ਇਹਨਾਂ ਤੋਂ ਪਾਸਿਓਂ ਲੰਘਾਈ ਜਾ ਰਹੀ ਹੈ
ਜਿਹੜੇ ਜੇਲ੍ਹ ਦੇ ਅਧਿਕਾਰੀ ਹੈ, ਜਦ ਕਿ ਉਸ ਹਵਾ ਦਾ ਰੁਖ ਹੈ ਜਿਹੜਾ ਕੰਵਰ ਸੰਧੂ ਵੱਲ ਮੋੜਿਆ ਜਾ ਰਿਹਾ। ਸੋ ਦੇਖਣਾ ਇਹ ਹੋਏਗਾ ਕਿ ਜੇਕਰ ਕੰਵਰ ਸੰਧੂ ਨੇ ਰਜਿਸਟਰ ਦੇ ਵਿੱਚ ਨਾਂ ਪਤਾ ਲਿਖਾਇਆ ਤਾਂ ਫਿਰ ਉਹਨਾਂ ਬੰਦਿਆਂ ਤੇ ਕਾਰਵਾਈ ਕਿਉਂ ਨਹੀਂ ਹੋਏਗੀ ਜਿਹੜੇ ਉਸ ਸਮੇਂ ਤੈਨਾਤ ਸੀ, ਜਿਨ੍ਹਾਂ ਦਾ ਫਰਜ਼ ਬਣਦਾ ਸੀ ਇਹ ਸਾਰੀ ਚੀਜ਼ ਨੂੰ ਪਤਾ ਕਰਨ ਦਾ। ਔਰ ਜੇਕਰ ਨਹੀਂ ਸੀ ਪਰਮਿਸ਼ਨ ਕੰਵਰ ਸੰਧੂ ਕੋਲ ਤਾਂ ਉਹਨਾਂ ਨੂੰ ਮੋੜ ਦਿੱਤਾ ਜਾਂਦਾ। ਅੱਜ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਾਰਵਾਈ ਸਾਰੀ ਹੋ ਗਈ ਆ, ਸਾਰਾ ਕੁਝ ਛਾਣਬੀਣ ਹੋ ਗਈ ਆ, ਤੇ ਦੇਖੋ 1984 ਦਾ ਕਦ ਤਾਂ ਹੋਇਆ ਆ, ਅਜੇ ਤੱਕ ਉਸਦੀ ਕੋਈ ਛਾਣਬੀਣ ਨਹੀਂ ਹੋਈ, ਅੱਜ ਤੱਕ ਕਿਸੇ ਦਾ ਥੋਹ ਪਤਾ ਨਹੀਂ ਲੱਗਾ। ਤੇ ਜਿਹੜਾ ਸੱਚਾਈ ਬੋਲਦਾ ਆ ਇੱਥੇ ਦੇਖੋ ਜੀ, ਸਰਕਾਰਾਂ ਦੇ ਸਦਕੇ ਜਾਈਏ, ਜਿਹੜਾ ਸੱਚਾਈ ਬੋਲਦਾ ਉਸ ਨੂੰ ਅੰਦਰ ਕਰਨ ਦੀਆਂ ਕਿੰਨੀਆਂ ਤਜਵੀਜ਼ਾਂ ਬਣਾਈਆਂ ਮਾਮਲਾ ਹੀ ਹੁਣ ਇਸ ਤਰ੍ਹਾਂ ਦੇ ਲੱਗਦਾ ਜਿੱਦਾਂ ਫਿਕਸ ਕੀਤਾ ਸੀਗਾ ਜੀ, ਇਸੇ ਕਰਕੇ ਸ਼ਾਇਦ ਫਿਕਸ ਕੀਤਾ ਗਿਆ ਸੀ। ਉਹ ਮੁਲਾਕਾਤ ਦਾ ਜਿਵੇਂ ਕੰਵਰ ਸੰਧੂ ਹੋਰਾਂ ਨੇ ਕਿਹਾ ਕਿ ਮੈਨੂੰ ਬੁਲਾਇਆ ਗਿਆ, ਫਿਰ ਉਹ ਮੁਲਾਕਾਤ ਕਰਵਾਈ ਗਈ, ਫਿਰ ਉਸ ਤੋਂ ਬਾਅਦ ਜਲਦੀ ਜਿਵੇਂ ਘੰਟਾ ਦਰ ਘੰਟਾ ਬਾਅਦ ਨਵੀਆਂ ਚੀਜ਼ਾਂ ਜਿਵੇਂ ਫੁਟੇਜ ਬਾਹਰ ਆ ਗਈ, ਜਾਂਚ ਸ਼ੁਰੂ ਹੋ ਗਈ। ਉਹ ਕਿਤੇ ਨਾ ਕਿਤੇ ਲੱਗਦਾ ਸ਼ੱਕ ਸੰਕਾ ਪੈਦਾ ਕਰਦਾ ਆ ਕਿ ਇਹ ਜਿਹੜਾ ਸਭ ਕੁਛ ਸੀਗਾ ਪਲਾਨ ਸੀਗਾ। ਬਿਲਕੁਲ ਜੀ, ਜੇ ਇਸ ਗੱਲ ਨੂੰ ਦੇਖੀਏ ਤੇ ਕੰਵਰ ਸੰਧੂ ਦੂਸਰਿਆਂ ਕੋਲ ਵੀ ਜਾ ਸਕਦਾ ਸੀਗਾ ਜੇ ਇਹ ਸੈਟਅਪ ਨਾ ਹੁੰਦਾ। ਤੇ ਬਿਲਕੁਲ ਇਹ ਸੈਟਅਪ ਸੀਗਾ, ਲੱਗਦਾ ਹੀ ਹੈਗਾ। ਤੇ ਅੱਗੇ ਆਪਾਂ ਗੱਲ ਕਰੀਏ ਜੀ, ਪੰਜਾਬੀ ਆ ਜਿਹੜੇ ਹਰੇਕ ਦਿਨ ਆਪਾਂ ਗੱਲ ਕਰਦੇ ਕਿ ਪੰਜਾਬੀ ਹਰੇਕ ਕੰਮ ਦੇ ਵਿੱਚ ਅੱਗੇ ਆ, ਪੰਜਾਬ ਨੰਬਰ 1 ਆ, ਤੇ ਪੰਜਾਬੀ ਤੰਬਾਕੂ ਤੇ ਸ਼ਰਾਬ ਦੇ ਵਿੱਚ ਵੀ ਨੰਬਰ 1 ਆ ਜੀ। ਇਹ PGI ਦਾ ਸਰਵੇ ਆ। ਹੁਣ ਪੰਜਾਬ ਸਰਕਾਰ ਇਹ ਨਹੀਂ ਕਹਿ ਸਕਦੀ ਜੀ ਇਹ ਸਰਵੇ ਵੀ ਝੂਠਾ, ਕਿਉਂਕਿ ਅਕਸਰ ਜਦੋਂ ਪੰਜਾਬ ਦੇ ਸਰਕਾਰ ਦੇ ਪੱਖ 'ਚ ਚੀਜ਼ਾਂ ਨਹੀਂ ਜਾਂਦੀਆਂ ਤੇ ਇਹ ਕਹਿ ਦਿੰਦੇ ਜੀ ਨਹੀਂ ਇਹ ਗਲਤ ਹੈ। ਪਰ ਹੁਣ PGI ਦਾ ਜਿਹੜਾ ਸਰਵੇ ਆ, ਮੈਂ ਅੱਗੇ ਵੀ ਤੁਹਾਨੂੰ ਇੱਕ ਦਿਨ ਸਰਵੇ ਦੀ ਗੱਲ ਦੱਸੀ ਸੀਗੀ ਕਿ ਕਿੱਦਾਂ ਜਿਹੜੇ ਜਿਗਰ ਦੇ ਉੱਥੇ ਮਰੀਜ਼ ਜਾਂਦੇ ਆ। ਇੱਕ ਸਰਵੇ ਮੈਂ ਪੜ੍ਹਿਆ ਸੀ, ਉਹਨਾਂ ਦਾ ਸਰਵੇ ਰਿਪੋਰਟ ਪੜ੍ਹੀ ਸੀ ਕਿ ਜਿਹੜੇ ਉੱਥੇ ਜਿਗਰ ਦੇ ਮਰੀਜ਼ ਜਾਂਦੇ ਆ ਉਹਦੇ ਚੋਂ 80% ਜਿਹੜੇ ਆ ਪੰਜਾਬੀ ਹੁੰਦੇ ਆ। ਦੇਖੋ PGI 'ਚ ਸਾਰੇ ਨਾਰਥ ਇੰਡੀਆ 'ਚੋਂ ਜਦ ਕਿ ਪੂਰਬੀ ਇੰਡੀਆ 'ਚੋਂ ਵੀ ਆ ਜਾਂਦੇ ਮਰੀਜ਼, ਸਾਰੇ ਭਾਰਤ 'ਚੋਂ ਹੀ ਆਉਂਦੇ ਆ। ਤਾਂ ਉਹ ਕਹਿੰਦੇ ਕਿ ਜਿਹੜੇ ਮਰੀਜ਼ ਜਿਗਰ ਦੀਆਂ ਬਿਮਾਰੀਆਂ ਨਾਲ ਜਿਹੜੇ ਆਉਂਦੇ ਆ ਉਹਦੇ ਚੋਂ 80% ਹੈ ਜਿਹੜੇ ਪੰਜਾਬੀ ਹੈ, ਤੇ ਜਿਹੜੇ 80% ਹੈ ਉਹਨਾਂ ਚੋਂ 70% ਇਕੱਲੇ ਸ਼ਰਾਬ ਨਾਲ ਫੇਲ ਹੋਏ ਜਿਗਰ, ਸ਼ਰਾਬ ਨਾਲ ਡੈਮੇਜ ਹੋਏ ਜਿਗਰ ਆਉਂਦੇ ਆ। ਸੋ ਪੰਜਾਬੀਆਂ ਦੀ ਜਿਹੜੀ ਫਿਤਰਤ ਹੈ ਸ਼ਰਾਬ ਵਾਲੀ, ਉਹ ਤੇ ਚਿੰਤਾਜਨਕ ਹੈ। ਪਹਿਲਾਂ ਹੀ ਸਾਨੂੰ ਪਤਾ ਹੈ ਕਿ ਸ਼ਰਾਬ ਦੀ ਜਿਹੜੀ ਆਦਤ ਹੈ ਬੜੀ ਮਾੜੀ ਹੈ, ਪਰ ਇਸ ਸਰਵੇ ਦੇ ਵਿੱਚ ਇੱਕ ਜਿਹੜੀ ਨਵੀਂ ਗੱਲ ਸਾਹਮਣੇ ਆ ਰਹੀ ਹੈ ਉਹ ਜ਼ਿਆਦਾ ਚਿੰਤਾ ਤੁਰ ਕਰਨ ਵਾਲੀ ਹੈ। ਹੁਣ ਦੇਖੋ ਉਹਨਾਂ ਨੇ ਸਰਵੇ ਦੇ ਵਿੱਚ ਪਾਇਆ ਕਿ 13.1% ਪੰਜਾਬੀ ਹੈ ਜਿਹੜੇ ਸਿਗਰਟ ਨੋਸ਼ੀ ਕਰਦੇ ਆ, ਤੰਬਾਕੂ ਨੋਸ਼ੀ ਕਰਦੇ ਆ। 13.1% ਯਾਨੀ 100 'ਚ 13 ਬੰਦੇ ਆ ਜਿਹੜੇ ਤੰਬਾਕੂ ਨੋਸ਼ੀ ਕਰਦੇ ਆ। ਤਾਂ ਇਹਦਾ ਮਤਲਬ ਕਿ ਕੱਲੀ ਸ਼ਰਾਬ ਹੀ ਜੜਾ ਨਹੀਂ ਵੱਢ ਰਹੀ, ਤੰਬਾਕੂ ਜਿਹੜਾ ਕਿ ਸਿੱਧੇ ਤੌਰ ਤੇ ਕਹਿ ਲਈਏ ਕਿ ਕੈਂਸਰ ਦਾ ਦੂਜਾ ਨਾਂ ਆ, ਉਹ ਵੀ 13% ਜਿਹੜੇ ਪੰਜਾਬੀ ਆ ਉਹਦਾ ਸੇਵਨ ਕਰ ਰਹੇ ਆ। ਸੋ ਇੱਕ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ ਪੰਜਾਬ ਦੇ ਲਈ। ਔਰ ਦੂਜੇ ਪਾਸੇ ਜੇ ਸ਼ਰਾਬ ਦੀ ਗੱਲ ਕਰੀਏ ਤਾਂ 27% ਪੰਜਾਬੀ ਹੈ ਜਿਹੜੇ ਉਹ ਸ਼ਰਾਬ ਦਾ ਸੇਵਨ ਕਰਦੇ ਆ, ਤੇ ਜਿਹਦੇ ਚੋਂ 9% ਤਾਂ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਆ। ਇਹ ਵੀ ਅੰਕੜਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਬੜਾ ਗੰਭੀਰਤਾ ਵਾਲਾ। ਪਰ ਕੀ ਕਰੀਏ ਜੀ, ਵਾਰੇ ਜਾਈਏ ਇਹਨਾਂ ਦੇ ਸਾਡੇ ਸਰਕਾਰਾਂ ਦੇ ਮੰਤਰੀਆਂ ਦੇ, ਉਹ ਕਹਿੰਦੇ ਜੀ ਸ਼ਰਾਬ ਹੈ ਜਿਹੜੀ ਉਹ ਤੇ ਕੁਛ ਵਿਗਾੜਦੀ ਨਹੀਂ, ਉਹ ਤੇ ਨਸ਼ਾ ਹੀ ਹੈ। ਆਪਾਂ ਹੁਣ ਪਿੱਛੇ ਚਰਚਾ ਕਰਕੇ ਆਏ ਜੀ, ਸਾਡਾ ਸਿਹਤ ਮੰਤਰੀ ਆਖ ਰਿਹਾ ਕਿ ਇਹ ਤਾਂ ਜੀ ਕੋਈ ਗੱਲ ਹੀ ਨਹੀਂ, ਸ਼ਰਾਬ ਤਾਂ ਕੋਈ ਨਸ਼ਾ ਹੈ ਹੀ ਨਹੀਂ। ਪਰ ਇੱਥੇ ਦੇਖੋ ਜਿਹੜੇ ਉਹਨਾਂ ਦੇ ਆંકੜੇ ਆ, ਹੁਣ ਸਰਕਾਰੀ ਆંકੜੇ ਜਿਹੜੇ ਉਹੀ ਕਹਿ ਰਹੇ ਆ ਕਿ ਇਹ ਜਿਹੜਾ ਮਾਹੌਲ ਹੈ ਪੰਜਾਬ ਦਾ ਸ਼ਰਾਬ ਤੇ ਤੰਬਾਕੂ ਕਾਰਨ ਉਹ ਬਹੁਤ ਜ਼ਿਆਦਾ ਗੰਦਲਾ ਹੋ ਰਿਹਾ, ਖਾਸ ਤੌਰ ਤੇ ਸਰੀਰਕ ਪੱਖੋਂ। ਸੋ ਇਹ ਆંકੜੇ ਆ ਜਿਹੜੇ ਇੱਕ ਆਇਨਾ ਆ, ਸ਼ੀਸ਼ਾ ਆ, ਜਿਹਦੇ 'ਚ ਹਕੀਕਤ ਦੀ ਤਸਵੀਰ ਦੇਖੀ ਜਾ ਸਕਦੀ ਹੈ, ਪ੍ਰਤੀਬਿੰਬ ਦੇਖਿਆ ਜਾ ਸਕਦਾ ਹੈ ਕਿ ਕੀ ਹਕੀਕਤ ਹੈ ਪੰਜਾਬੀਆਂ ਦੀ। ਔਰ ਕਮਾਲ ਦੀ ਗੱਲ ਹੈ ਕਿ ਜਿਹੜੇ PGI ਕਹਿੰਦੇ ਆ ਕਿ ਜਿਹੜੇ ਇਹ ਲੋਕ ਨੇ ਸ਼ਰਾਬ ਪੀਣ ਵਾਲੇ ਜਾਂ ਤੰਬਾਕੂ ਨੋਸ਼ੀ ਕਰਨ ਵਾਲੇ, ਇਹਦੇ 'ਚੋਂ 96% ਜਿਹੜੇ ਆ ਉਹ ਚੰਗੀ ਖੁਰਾਕ ਵੀ ਨਹੀਂ ਲੈ ਪਾ ਰਹੇ। ਯਾਨੀ ਉਹਨਾਂ ਦੀ ਜਿਹੜੀ ਖਾਣ ਪਾਣ ਦੀ ਜਿਹੜੀ ਵਿਧੀ ਹੈ, ਰੋਜ਼ਮਰਾ ਦੀ ਜਿਹੜੀ ਵਿਧੀ ਹੈ, ਉਹ ਵੀ ਸਹੀ ਢੰਗ ਨਾਲ ਨਹੀਂ ਹੋ ਰਹੀ। ਸੋ ਇਹ ਸਿਹਤ ਪੱਖੋਂ ਪੰਜਾਬ ਦਾ ਜਿਹੜਾ ਪਛੜਾਪਨ ਆ ਉਹਦੀ ਇੱਕ ਤਸਵੀਰ ਹੈ, ਉਹਦੀ ਹਕੀਕਤ ਹੈ। ਪਰ ਕੀ ਕਰੀਏ, ਪੰਜਾਬ ਸਰਕਾਰ ਮੰਨਦੀ ਨਹੀਂ, ਸੱਚਾਈ ਨੂੰ ਪਹੁੰਚਾਉਣ ਦੇ ਕਾਬਲ ਹੀ ਨਹੀਂ। ਪਤਾ ਨਹੀਂ ਉਹਨੂੰ ਕਿਹੜਾ ਹਾਜ਼ਮੁੱਲਾ ਚਾਹੀਦਾ ਜਿਹਦੇ ਕਰਕੇ ਸੱਚਾਈ ਪਚਣੀ ਉਹਨੂੰ ਸ਼ੁਰੂ ਹੋ ਜਾਵੇ। ਪਰ ਹਾਲ ਦੀ ਘੜੀ ਪੰਜਾਬ ਸਰਕਾਰ ਹੈ ਜਿਹੜੀ ਉਹ ਸੱਚਾਈਆਂ, ਇਹਨਾਂ ਹਕੀਕਤਾਂ ਤੋਂ
ਕੋਹਾਂ ਦੂਰ ਖੜੀ ਹੈ। ਅੱਜ ਹੀ ਬਿਲਕੁਲ ਸੱਚਾਈ ਜਾਣਨਾ ਵੀ ਨਹੀਂ ਚਾਹੁੰਦੇ ਤੇ ਉਹਨਾਂ ਨੂੰ ਪਤਾ ਵੀ ਕੀ ਹੈਗਾ। ਤੇ ਜਿਸ ਤਰ੍ਹਾਂ ਅਸੀਂ ਇੱਕ ਸ਼ਬਦ ਗੰਧਲਾ ਵਰਤਿਆ ਹੈਗਾ ਆ, ਸਕੂਲਾਂ ਦਾ ਸਿਸਟਮ, ਐਜੂਕੇਸ਼ਨ ਦਾ ਸਿਸਟਮ ਗੰਧਲਾ ਕਰਕੇ ਹੁਣ ਕਹਿੰਦੇ ਆ ਕਿ ਕੋਈ ਨਾ ਕੋਈ ਇਹੋ ਜਿਹਾ ਜੁਗਾੜ ਬਣਾਇਆ ਜਾ ਰਿਹਾ ਕਿ ਜਿਸ ਤਰ੍ਹਾਂ ਪੁਰਾਣੇ ਪੀਰੀਅਡ ਲੱਗਦੇ ਹੁੰਦੇ ਸੀਗੇ, ਕੋਈ ਖੇਡਾਂ ਦਾ ਲੱਗਦਾ ਹੁੰਦਾ ਸੀ, ਇਸ ਤਰ੍ਹਾਂ ਦੇ ਜਿਹੜੇ ਪੀਰੀਅਡ ਲੱਗਿਆ ਕਰਨਗੇ ਸਕੂਲਾਂ ਦੇ ਵਿੱਚ। ਜੀ ਜੀ, ਇਹ ਵੈਸੇ ਤਾਂ ਬੜੀ ਜਿੱਦਾਂ ਕਹਿ ਲਈਏ ਸੱਪ ਲੰਘਣ ਤੋਂ ਬਾਅਦ ਲੀਕਾਂ ਕੁੱਟਣ ਵਾਲੀ ਗੱਲ ਹੈ ਕਿ ਜਦੋਂ ਸਾਡਾ ਸਾਰਾ ਜਿਹੜਾ ਸਿੱਖਿਆ ਦੇ ਵਿੱਚ ਜਿਹੜਾ ਸੱਭਿਆਚਾਰ ਹੈ ਵਿਦਿਆਰਥੀਆਂ ਦਾ, ਜਾਂ ਜਿਹੜਾ ਉਹਨਾਂ ਦਾ ਆਪਣਾ ਇੱਕ ਜ਼ਿੰਦਗੀ ਦਾ ਪੱਧਰ ਹੈ, ਜੀਵਨ ਜਾਂਚ ਜਿਹਨੂੰ ਕਹਿ ਦਿੰਦੇ ਸਕੂਲਾਂ 'ਚ, ਉਹ ਜਦੋਂ ਸਾਰਾ ਹੀ ਕੁਛ ਖਰਾਬ ਹੋ ਗਿਆ, ਸਾਰੀ ਖੇਡ ਜਦੋਂ ਵਿਗੜ ਗਈ, ਉਸ ਤੋਂ ਬਾਅਦ ਕਈ ਸਾਲਾਂ ਬਾਅਦ ਸਰਕਾਰ ਨੂੰ ਚੇਤਾ ਆਇਆ ਕਿ ਸਕੂਲਾਂ ਦੇ ਵਿੱਚ ਖੇਡਾਂ ਵੀ ਜ਼ਰੂਰੀ ਨੇ, ਸਕੂਲਾਂ ਦੇ ਵਿੱਚ ਬਾਲ ਸਭਾਵਾਂ ਵੀ ਜ਼ਰੂਰੀ ਨੇ। ਜਦੋਂ ਅਸੀਂ ਸਕੂਲਾਂ 'ਚ ਪੜ੍ਹਿਆ ਕਰਦੇ ਸੀ ਉਦੋਂ ਹੁੰਦਾ ਸੀਗਾ ਜੀ ਇਹ, ਔਰ ਕਮਾਲ ਦੀ ਗੱਲ ਹੈ ਕਿ ਬਹੁਤ ਸਾਰੇ ਖਿਡਾਰੀ ਨਿਕਲਦੇ ਹੁੰਦੇ ਸੀ ਉਦੋਂ, ਕਿਉਂਕਿ ਛੋਟੇ ਪੱਧਰ ਤੇ ਜਦੋਂ ਉਹ ਖੇਡਾਂ ਦੇ ਵਿੱਚ ਪੈਂਦੇ ਬੜੀ ਜਲਦੀ ਪ੍ਰੋਗਰੈਸ ਹੁੰਦੀ ਸੀਗੀ, ਸਰੀਰਕ ਪੱਖੋਂ ਮਾਨਸਿਕ ਪੱਖੋਂ ਵੀ ਤਗੜੇ ਹੁੰਦੇ ਸੀਗੇ ਮੁੰਡੇ ਕੁੜੀਆਂ। ਜਿਹੜਾ ਟ੍ਰੈਂਡ ਸੀ ਬਾਅਦ ਦੇ ਵਿੱਚ, ਉਹ ਜਿਹੜਾ ਚੱਲਣ ਸੀ ਉਹ ਬੰਦ ਹੋ ਗਿਆ, ਪਤਾ ਨਹੀਂ ਕੀ ਕਾਰਨ ਰਹੇ, ਪਰ ਉਹਦੀ ਜਿਹੜੀ ਘਾਟ, ਉਹਦੀ ਜਿਹੜੀ ਕਮੀ, ਉਹਦਾ ਜਿਹੜਾ ਦੁਸ਼ਪ੍ਰਭਾਵ ਇਹ ਪਿਆ ਕਿ ਸਾਡੇ ਜਿਹੜੇ ਬੱਚੇ ਸੀਗੇ ਖੇਡਾਂ ਤੋਂ ਤਾਂ ਦੂਰ ਹੋਏ, ਮਾਨਸਿਕ ਤੌਰ ਤੇ ਵੀ ਬਹੁਤ ਪਛੜ ਗਏ, ਕਿਉਂਕਿ ਖੇਡਾਂ ਜਿਹੜੀਆਂ ਉਹ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ। ਔਰ ਦੂਸਰੀ ਗੱਲ ਜਿਹੜੀ ਬਾਲ ਸਭਾ, ਹੁਣ ਮੈਂ ਜਦੋਂ ਵੀ ਕਿਸੇ ਵੱਡੇ ਸਾਹਿਤਕਾਰ ਦੀ ਇੰਟਰਵਿਊ ਸੁਣਦਾ ਪੜ੍ਹਦਾ ਤਾਂ ਉਹਦੇ 'ਚ ਇਹੀ ਗੱਲ ਸਾਹਮਣੇ ਆਉਂਦੀ ਕਿ ਅਸੀਂ ਬਾਲ ਸਭਾ ਦੇ ਵਿੱਚ ਲਿਖਦੇ ਗਾਉਂਦੇ ਹੁੰਦੇ ਸੀ। ਕਈ ਕਲਾਕਾਰ ਜਿਹੜੇ ਪੰਜਾਬ ਦੇ ਗਾਇਕ ਨੇ ਉਹ ਵੀ ਇਹ ਚੀਜ਼ ਕਹਿੰਦੇ ਕਿ ਸਾਨੂੰ ਜੀ ਬਾਲ ਸਭਾ ਦੇ ਵਿੱਚ ਗਾਉਣ ਦੀ ਚੇਤਕ ਲੱਗੀ, ਪਰ ਉਹ ਬਾਲ ਸਭਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਜਿਹੜੀਆਂ ਸ਼ਨੀਵਾਰ ਲੱਗਦੀਆਂ ਹੁੰਦੀਆਂ ਸੀ। ਸੋ ਸਿਰਫ ਸਰੀਰਕ ਪੱਖੋਂ ਹੀ ਵਿਕਾਸ ਨਹੀਂ ਰੁਕਿਆ, ਜਿਹੜਾ ਸਾਹਿਤ ਪੱਖੋਂ ਵਿਕਾਸ ਸੀਗਾ ਬੱਚਿਆਂ ਦਾ, ਸਕੂਲੀ ਵਿਦਿਆਰਥੀਆਂ ਦਾ, ਉਹ ਵੀ ਰੁਕ ਗਿਆ। ਸੋ ਬੜੀ ਦੇਰ ਬਾਅਦ ਚੇਤਾ ਇਹਨਾਂ ਨੂੰ ਆਇਆ ਕਿ ਉਹ ਵੀ ਚੀਜ਼ ਹੁੰਦੀ ਸੀ, ਉਹ ਚੰਗੀ ਹੁੰਦੀ ਸੀ, ਦੇਰ ਨਾਲ ਸਹੀ ਪਰ ਆਇਆ ਜ਼ਰੂਰ ਹੈ ਚੇਤਾ ਕਿ ਉਹਨਾਂ ਚੀਜ਼ਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ। ਇਸ ਕਰਕੇ ਹੁਣ ਇੱਕ ਪੀਰੀਅਡ ਹੈ ਜਿਹੜਾ ਉਹ ਖੇਡਾਂ ਲਈ ਲਾਜ਼ਮੀ ਕਰ ਦਿੱਤਾ ਗਿਆ, ਔਰ ਜਿਹੜੀ ਇੱਕ ਸਾਹਿਤ ਰਚਨਾ ਵਾਲੀ, ਸਾਹਿਤ ਸਰਚਨਾ ਵਾਲੀ ਜਿਹੜੀ ਉਹ ਦੁਬਾਰਾ ਸ਼ੈਲੀ ਹੈ ਜਿਹੜੀ ਉਹ ਅਪਣਾਈ ਜਾ ਰਹੀ ਹੈ ਕਿ ਸਾਹਿਤ ਸਰਚਨਾ ਵੀ ਕੀਤੀ ਜਾਵੇ, ਲੋਕਾਂ ਦੀ ਜਿਹੜੀ ਬੱਚੇ ਆ ਉਹਨਾਂ ਦੇ ਵਿੱਚ ਸਾਹਿਤ ਸਪਿਰਿਟ ਵੀ ਪੈਦਾ ਕੀਤੀ ਜਾਵੇ। ਸੋ ਇਹ ਚੀਜ਼ ਚੰਗੀ ਹੈ, ਪਰ ਹੁਣ ਦੇਖੋ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਹੈ, ਪਹਿਲੀ ਗੱਲ ਤੇ ਉਹ ਪੂਰੇ ਨਹੀਂ ਹੈਗੇ। ਪਹਿਲਾਂ ਤਾਂ ਬਹੁਤ ਜ਼ਿਆਦਾ ਅਧਿਆਪਕ, ਕਿਤੇ ਬਹੁਤ ਜ਼ਿਆਦਾ ਮੌਕਾ ਨਹੀਂ ਸੀ ਹੁੰਦਾ ਜਿੱਥੇ ਘੱਟ ਹੋਣ ਅਧਿਆਪਕ, ਪਰ ਅੱਜ ਤੇ ਹਰੇਕ ਸਕੂਲ ਦੇ ਵਿੱਚ ਅਧਿਆਪਕਾਂ ਦੀ ਘਾਟ ਹੈ। ਦੂਜਾ, ਉਹਨਾਂ ਨੂੰ ਮਿਡ ਡੇ ਮੀਲ ਵੀ ਪਕਾਉਣਾ ਪੈਂਦਾ ਹੈ, ਵਰਤਾਉਣਾ ਪੈਂਦਾ ਹੈ। ਤੀਜਾ, ਹੋਰ ਜਿਹੜੇ ਆ ਕੰਮ ਹੈ ਪਿੰਡਾਂ ਦੇ ਜੀ, ਡੈਥ ਦੇ, ਜਨਮ ਦੇ, ਬਹੁਤ ਸਾਰੇ ਕੰਮ ਹੈ, ਵੋਟਾਂ ਦੇ। ਸੋ ਇਹਨਾਂ ਦੇ ਵਿੱਚੋਂ ਇਹ ਸਮਾਂ ਕੱਢਣਾ ਅਧਿਆਪਕਾਂ ਲਈ ਇਹ ਵੀ ਇੱਕ ਚੁਣੌਤੀ ਹੋਏਗਾ ਕਿ ਅਧਿਆਪਕਾਂ ਦੀ ਜਿੱਥੇ ਕਮਤੀ ਹੈ ਪੰਜਾਬ ਦੇ ਵਿੱਚ, ਉਸ ਕਮਤੀ ਦੇ ਦਰਮਿਆਨ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਸਕੂਲਾਂ 'ਚ ਲਾਗੂ ਕਰਵਾਉਣਾ, ਇਹ ਵੀ ਦੇਖਣਾ ਹੋਏਗਾ ਕਿ ਕਾਮਯਾਬ ਹੁੰਦੀਆਂ ਜਾਂ ਨਹੀਂ ਹੁੰਦੀਆਂ। ਔਰ ਦੂਜੀ ਗੱਲ, ਕਈ ਸਕੂਲਾਂ ਦੇ ਵਿੱਚ ਤੇ ਹੁਣ ਗਰਾਊਂਡ ਹੀ ਨਹੀਂ ਰਹੇ, ਜਿਹੜੇ ਖੇਡ ਮੈਦਾਨ ਹੀ ਹਨ। ਬਹੁਤ ਜ਼ਿਆਦਾ ਸਕੂਲ ਇਸ ਤਰ੍ਹਾਂ ਦੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਕੋਲ ਆਪਣੇ ਖੇਡ ਮੈਦਾਨ ਹੀ ਨਹੀਂ ਹਨ। ਸੋ ਜੇਕਰ ਉਹਨਾਂ ਕੋਲ ਖੇਡ ਮੈਦਾਨ ਹੀ ਨਹੀਂ ਹੈ ਤਾਂ ਫਿਰ ਉਹ ਖੇਡਿਆ ਕਿੱਥੇ ਕਰਨਗੇ, ਸਕੂਲ ਦੇ ਕੋਠਿਆਂ ਤੇ? ਇਹ ਵੀ ਆਪਣਾ ਆਪ ਦੇ ਵਿੱਚ ਇੱਕ ਸਵਾਲ ਹੈ ਜੀ। ਤੇ ਮੇਰਾ ਇੱਕ ਖਬਰ ਪੜ੍ਹੀ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਨੂੰ ਪੁਲਿਸ ਨੇ ਕੁੱਟ ਕੇ ਮਾਰ ਦਿੱਤਾ। ਇਹ ਪੰਜਾਬ ਪੁਲਿਸ ਦਾ ਇੱਕ ਵਤੀਰਾ ਹੈ ਜੀ। ਪੰਜਾਬ ਪੁਲਿਸ ਜਦੋਂ ਕਿਸੇ ਨੂੰ ਫੜਦੀ ਹੈ ਨਾ ਜੀ, ਉਹਦਾ ਜਿਹੜਾ ਪੁੱਛਗਿੱਛ ਕਰਨ ਦਾ ਤਰੀਕਾ, ਤੁਸੀਂ ਬਾਹਰਲੇ ਮੁਲਕਾਂ 'ਚ ਵਿਚਰੇ ਹੋ, ਤੁਸੀਂ ਇੱਥੇ ਰਹੇ ਹੋ, ਤੁਹਾਡੇ ਇੱਧਰਲੇ ਦੇਸ਼ਾਂ ਦੇ ਵਿੱਚ ਪੁੱਛਗਿੱਛ ਕਰਨ ਦਾ ਤਰੀਕਾ ਜਿਹੜਾ ਉਹ ਸਰ ਤੋਂ ਸ਼ੁਰੂ ਹੁੰਦਾ ਹੈ। ਸਰ, ਜਾਂ ਉਹ ਬੜਾ ਰਿਸਪੈਕਟਫੁਲੀ ਬੋਲਦੇ ਆ, ਪੁੱਛਦੇ ਸਾਹਮਣੇ ਵਾਲਾ ਭਾਵੇਂ ਜਿੱਦਾਂ ਮਰਜ਼ੀ ਕੋਈ ਅਪਰਾਧੀ ਹੈ, ਜਿੱਦਾਂ ਮਰਜ਼ੀ ਕੋਈ ਵਿਗੜਿਆ ਹੋਇਆ, ਉਹਨੂੰ ਇੱਜ਼ਤ ਦੇ ਨਾਲ ਪੁੱਛਗਿੱਛ ਸ਼ੁਰੂ ਕੀਤੀ ਜਾਂਦੀ। ਪਰ ਇੱਥੇ ਕੀ ਹੁੰਦਾ, ਜਦੋਂ ਫੜਿਆ ਜਾਂਦਾ ਇਹ ਨਹੀਂ ਵੇਖਿਆ ਜਾਂਦਾ ਕਿ ਦੋਸ਼ੀ ਹੈ, ਨਿਰਦੋਸ਼ ਹੈ, ਉਹਦੇ ਗਲਾਵੇਂ ਫੜ ਕੇ ਇੱਕ ਹੀ ਸ਼ਬਦ ਹੁੰਦਾ, ਪੁੱਛਗਿੱਛ ਇੱਥੇ ਸ਼ੁਰੂ ਹੁੰਦੀ ਹੈ, ਸੁੱਟ ਲਓ। ਇਹੀ ਸ਼ਬਦ ਹੁੰਦਾ ਥਾਣੇ ਦੀ। ਜਦੋਂ ਕੋਈ ਦਹਲੀਜ਼ ਲੰਘ ਗਿਆ ਦੋਸ਼ੀ, ਉਹਨੂੰ ਇਹੀ ਕਿਹਾ ਜਾਂਦਾ ਕਿ ਸੁੱਟ ਲਓ, ਕਰੋ ਪੁੱਛਗਿੱਛ। ਸੋ ਇਹ ਜਿਹੜੇ ਸੁੱਟ ਲਓ ਵਾਲੀ ਪੁੱਛਗਿੱਛ ਹੈ, ਉਹਦਾ ਹੀ ਨਤੀਜਾ ਇਹ ਆ ਕਿ 18 ਸਾਲ ਦਾ ਰਿੰਕਾ ਉਰਫ ਟਿੰਕੂ ਮੁੰਡਾ ਕੋਈ ਫੜਿਆ ਮੋਬਾਈਲ ਚੋਰੀ ਦੇ ਦੋਸ਼ ਦੇ ਵਿੱਚ। ਉਹਦੀ ਮਾਤਾ ਦਾ ਕਹਿਣਾ ਹੈ ਕਿ ਉਹਨੂੰ ਛਡਾਉਣ ਵੀ ਗਈ ਉਹ ਚੌਂਕੀ ਦੇ ਵਿੱਚ। ਉਹਨੇ ਕਿਹਾ ਕਿ ਮੈਂ ਆਪਣੇ ਬੱਚੇ ਨੂੰ ਲਿਜਾਣਾ ਚਾਹੁੰਦੀ ਹਾਂ, ਇਹਦਾ ਦੋਸ਼ ਕੋਈ ਨਹੀਂ। ਤੇ ਉਹਨਾਂ ਨੇ 2000 ਰੁਪਇਆ ਮੰਗਿਆ ਕਿ 2000 ਰੁਪਇਆ ਦਿਓ, ਜਿਹੜਾ ਟੈਕਸ ਅੱਜ ਕੱਲ੍ਹ ਥਾਣਿਆਂ 'ਚ ਲੱਗਦਾ ਕਿ ਭਾਵੇਂ ਕੋਈ ਦੋਸ਼ੀ ਹੈ ਚਾਹੇ ਨਿਰਦੋਸ਼ ਹੈ, ਜੇ ਉਹ ਥਾਣੇ 'ਚੋਂ ਗੇੜਾ ਵੀ ਕੱਢ ਗਿਆ, ਲਾਂਗਰੀ ਨੇ ਵੀ ਘੇਰ ਲੈਣਾ, ਭਾਈ ਰੋਟੀ ਦੇ ਪੈਸੇ ਦੇ, ਸੰਤਰੀ ਨੇ ਵੀ ਘੇਰ ਲੈਣਾ, ਮੁਨਸ਼ੀ ਨੇ ਵੀ ਕਹਿ ਦੇਣਾ ਕਿ ਕੋਈ ਗੱਲ ਨਹੀਂ, ਭਾਵੇਂ ਤੈਨੂੰ ਕੰਮ ਕੋਈ ਨਹੀਂ ਸੀ, ਤੂੰ ਥਾਣੇ 'ਚ ਘੁੰਮਣ ਤੇ ਆਇਆ,
ਸਾਡੀ ਫੀਸ ਇੱਥੇ ਰੱਖ ਜਾ। ਸੋ ਉਹਨਾਂ ਨੇ 2000 ਰੁਪਇਆ ਮੰਗ ਲਿਆ। ਉਹ ਗਰੀਬ ਸੀਗੀ ਔਰਤ ਵਿਚਾਰੀ, ਵਾਪਸ ਪਰਤ ਆਈ। ਪਰ ਉਸ ਤੋਂ ਬਾਅਦ ਸ਼ਾਮ ਨੂੰ ਉਸ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਬਾਅਦ ਦੇ ਵਿੱਚ ਮਾਰ ਕੇ ਉਹਦੇ ਪਰਿਵਾਰ ਨੂੰ ਜਾਂ ਉਹਦੇ ਰਿਸ਼ਤੇਦਾਰਾਂ ਨੂੰ ਨਹੀਂ ਦੱਸਿਆ ਗਿਆ, ਬਲਕਿ ਕੋਸ਼ਿਸ਼ ਇਹ ਕੀਤੀ ਗਈ ਕਿ ਇਸ ਨੂੰ ਖੁਦਕੁਸ਼ੀ ਦਾ ਰੂਪ ਦੇ ਦਿੱਤਾ ਜਾਵੇ। ਆਖੇ ਜੀ ਇਹ ਫਾਹ ਲੈ ਗਿਆ ਜਿਹੜੀ ਹਵਾਲਾਤ ਹੈ। ਕਿ ਜਾ ਕੇ ਜਦੋਂ ਲੋਕਾਂ ਨੇ ਹਵਾਲਾਤ ਦੇਖੀ, ਹਵਾਲਾਤ ਦੀ ਛਾਤੀ ਇੰਨੀ ਉੱਚੀ ਸੀ ਕਿ ਹਾਥੀ ਨਹੀਂ ਸੀ ਪਹੁੰਚ ਸਕਦਾ। ਸੋ ਉਹ ਰੌਲਾ ਪੈ ਗਿਆ। ਉਸ ਤੋਂ ਬਾਅਦ ਇਹ ਦਲਿਤ ਨੌਜਵਾਨ ਸੀਗਾ, ਦਲਿਤ ਭਾਈਚਾਰਾ ਇਕੱਠਾ ਹੋ ਗਿਆ। ਉਹਨਾਂ ਨੇ ਕੱਲ ਜਿਹੜੀ ਲਾਸ਼ ਸੀਗੀ ਉਹ ਮਜੀਠਾ ਰੋਡ ਤੇ ਰੱਖ ਕੇ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਅਧਿਕਾਰੀ ਆਏ ਆ, ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਕਾਰਵਾਈ ਕਰਾਂਗੇ। ਚੌਂਕੀ ਜਿਹੜੀ ਇੰਚਾਰਜ ਸੀਗੀ, ਥਾਣਾ ਇੰਚਾਰਜ ਨੂੰ ਸਸਪੈਂਡ ਕਰਨ ਦੀ ਵੈਸੇ ਮੰਗ ਕੀਤੀ ਜਾ ਰਹੀ ਹੈ, ਕੋਈ ਔਰਤ ਇੰਸਪੈਕਟਰ ਸੀਗੀ। ਤਾਂ ਦੂਸਰਾ ਜਿਹੜਾ ਚੌਂਕੀ ਇੰਚਾਰਜ ਸੀਗਾ ਉਹਦੇ ਤੇ ਤਾਂ ਮੁਕੱਦਮਾ ਦਰਜ ਕਰ ਲਿਆ ਗਿਆ, ਸੰਤਰੀ ਵੀ ਲਪੇਟ ਲਿਆ ਗਿਆ। ਪਰ ਮਸਲਾ ਇਹ ਹੈ ਜੀ ਕਿ ਇਹ ਪੰਜਾਬ ਪੁਲਿਸ ਹੈ ਜਿਹੜੀ ਉਹ ਇੰਨੀ ਦਰਿੰਦਗੀ ਕਿਉਂ ਵਰਤਾਉਂਦੀ ਹੈ ਮਾਨਵਾਂ ਦੇ ਨਾਲ। ਹੁਣ ਪਿੱਛੇ ਜਿਹੇ ਅੰਕੜਾ ਆਪਾਂ ਪੜ੍ਹਿਆ ਸੀਗਾ ਕਿ ਜਿਹੜੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ 1997 ਤੋਂ 2015 ਤੱਕ ਸ਼ਿਕਾਇਤਾਂ ਪਹੁੰਚੀਆਂ 2,53,000, ਉਹਦੇ ਚੋਂ 1,27,000 ਜਿਹੜਾ ਸਿਰਫ ਪੰਜਾਬ ਪੁਲਿਸ ਦੇ ਅਗੇਂਸਟ ਸ਼ਿਕਾਇਤਾਂ ਗਈਆਂ। ਏਡੇ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦੇ ਹਨਨ ਦਾ ਜਿਹੜਾ ਉਹ ਬਲੇਮ ਹੈ ਉਹ ਉਹਦੇ ਤੇ ਲੱਗਦਾ, ਉਹ ਉਸ ਪੁਲਿਸ ਤੇ ਲੱਗਦਾ ਜਿਹਦੀ ਪੁਲਿਸ ਦੀ ਜ਼ਿੰਮੇਵਾਰੀ ਹੈ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨੀ। ਸੋ ਪੰਜਾਬ ਪੁਲਿਸ ਦਾ ਜਿਹੜਾ ਇਹ ਵਤੀਰਾ ਹੈ ਗੈਰ ਮਨੁੱਖੀ ਹੈ ਔਰ ਗੈਰ ਸੰਵਿਧਾਨਿਕ ਹੈ। ਪਰ ਅਫਸੋਸ ਸਾਡੀ ਪੰਜਾਬ ਪੁਲਿਸ ਜਿਹੜੀ 80 ਦੇ ਦਹਾਕੇ 'ਚ ਫਿਰਦੀ ਹੈ, 90 ਦੇ ਦਹਾਕੇ 'ਚ ਸ਼ਿਕਾਰ ਖੇਡਣ ਵਾਲੇ ਦੌਰ 'ਚ ਹਾਲੇ ਉਹਦੀ ਮਾਨਸਿਕਤਾ ਫਿਰਦੀ ਹੈ। ਇਹਦੀ ਮਾਨਸਿਕਤਾ ਬਦਲਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕਰਦਾ ਜੀ। ਅਤੇ ਜੀ ਅੱਗੇ ਆਪਾਂ ਗੱਲਬਾਤ ਕਰਦੇ ਸੀ ਜਿਹੜਾ ਚੰਡੀਗੜ੍ਹ ਦੇ ਵਿੱਚ ਹਵਾਈ ਅੱਡਾ ਬਣਿਆ ਆ ਉਸ ਦੇ ਨਾਮਕਰਨ ਦੀ, ਕਿ ਜਿਹੜਾ ਨਾਮ ਰੱਖਣਾ ਤੇ ਕਿਹੜਾ ਰੱਖਣਾ ਹੈ। ਅਤੇ ਆਪਾਂ ਇਹ ਵੀ ਗੱਲ ਕੀਤੀ ਸੀ ਕਿ ਇੱਕ RSS ਦੇ ਮੁਖੀ ਦੇ ਨਾਂ 'ਤੇ ਰੱਖਣ ਦੀਆਂ ਗੱਲਾਂ ਬਾਤਾਂ ਹੋ ਰਹੀਆਂ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਵਿਰੋਧ ਕੀਤਾ ਜੀ। ਇਹ ਕੋਸ਼ਿਸ਼ਾਂ ਜਿਹੜੀਆਂ ਇਹ ਕਵਾਇਦਾਂ ਸ਼ੁਰੂ ਹੋਈਆਂ ਪਈਆਂ ਨੇ, ਜਿਹੜੇ ਹਰਿਆਣੇ ਵਾਲੇ ਆ, ਕਿਉਂਕਿ ਉਹ ਭਾਈਵਾਲ ਹੈ ਇਸ ਅੱਡੇ ਦੇ ਵਿੱਚ, ਹਵਾਈ ਅੱਡੇ ਦੇ ਵਿੱਚ। ਹਵਾਈ ਅੱਡਾ ਪੰਜਾਬ ਦੀ ਹਿੱਕ ਤੇ ਹੀ ਬਣਿਆ, ਮੋਹਾਲੀ ਦੇ ਵਿੱਚ ਬਣਿਆ। ਪਹਿਲਾਂ ਤਾਂ ਇਹਦੇ ਨਾਂ ਨਾਲੋਂ ਮੋਹਾਲੀ ਹਟਵਾਇਆ ਗਿਆ ਕਿਉਂਕਿ ਪੰਜਾਬ ਸਰਕਾਰ ਸੀਗੀ ਜਿਹੜੀ ਉਹ ਭਗਤ ਸਿੰਘ ਦਾ ਨਾਂ ਰੱਖਣਾ ਚਾਹੁੰਦੀ ਸੀ। ਪਰ ਬਾਅਦ ਦੇ ਵਿੱਚ ਜਦੋਂ ਸਹਿਮਤੀ ਨਾ ਬਣੀ ਤੇ ਮੋਹਾਲੀ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੇ ਮੋਹਾਲੀ ਵੀ ਹਟਵਾ ਦਿੱਤਾ ਹਰਿਆਣੇ ਵਾਲਿਆਂ ਨੇ। ਤੇ ਹੁਣ ਉਹਨਾਂ ਨੇ ਮੰਗਲ ਸੈਨ ਜਿਹੜਾ 2 ਕੁ ਸਾਲ ਉਦੋਂ ਉਪ ਮੁੱਖ ਮੰਤਰੀ ਰਿਹਾ, ਕਿਸੇ ਸਮੇਂ RSS ਸੰਗੀ ਸੀਗਾ, RSS ਦਾ ਪ੍ਰਚਾਰਕ ਸੀਗਾ, ਹਰਿਆਣੇ ਦਾ 2 ਕੁ ਸਾਲ ਉਹ ਡਿਪਟੀ CM ਰਿਹਾ। ਉਹਦੇ ਨਾਂ ਤੇ, ਮੰਗਲ ਸੈਨ ਦੇ ਨਾਂ ਤੇ ਇਸ ਹਵਾਈ ਅੱਡੇ ਦਾ ਨਾਂ ਰੱਖਣ ਦੀ ਹੈ ਜਿਹੜੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਅਪਰੋਚ ਵੀ ਕੀਤੀ ਹੈ ਸੈਂਟਰ ਨੇ, ਕਿ ਦੱਸਦੇ ਆ ਕਿ ਨਰਿੰਦਰ ਮੋਦੀ ਨੇ ਤਾਂ ਹਾਂ ਵੀ ਕਰ ਦਿੱਤੀ ਹੈ ਕਿ ਕੋਈ ਗੱਲ ਨਹੀਂ ਜੀ, ਵਿਚਾਰਾਂਗੇ ਮਸਲਾ। ਹੁਣ ਜਿਹੜੇ ਬਾਦਲ ਹੋਰੀ ਨੇ ਜੀ, ਪ੍ਰਕਾਸ਼ ਸਿੰਘ ਬਾਦਲ ਹੋਣ ਜਾਂ ਸੁਖਬੀਰ ਸਿੰਘ ਬਾਦਲ ਹੋਣ, ਉਹਨਾਂ ਦਾ ਉਸ ਤੋਂ ਬਾਅਦ ਕਦੇ ਬਿਆਨ ਹੀ ਨਹੀਂ ਸੁਣਿਆ। ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਨਹੀਂ, ਨਾਂ ਜਿਹੜਾ ਉਹ ਅਸੀਂ ਰੱਖਾਂਗੇ ਜਾਂ ਅਸੀਂ ਕੋਸ਼ਿਸ਼ ਕਰਾਂਗੇ, ਪਰ ਹੁਣ ਤੇ ਉਹਨਾਂ ਦਾ ਬਿਆਨ ਹੀ ਨਹੀਂ ਆਉਂਦਾ। ਇਸੇ ਕਰਕੇ ਨਿਸ਼ਾਨਾ ਲਾਇਆ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿ ਇਹ ਤਾਂ ਡਰ ਕੇ ਬਹਿ ਗਏ, ਡਰਪੋਕ ਹੈ, ਪਰ ਅਸੀਂ ਵਿਰੋਧ ਕਰਾਂਗੇ। ਅਸੀਂ ਕਿਸੇ ਵੀ ਕੀਮਤ ਤੇ ਇਹ ਜਿਹੜਾ ਨਾਂ ਆ ਉਹ ਸੰਗੀ ਦੇ ਨਾਂ ਤੇ ਰੱਖਣ ਦੇ ਅਸੀਂ ਹੱਕ 'ਚ ਨਹੀਂ ਆਵਾਂਗੇ। ਅਸੀਂ ਵਿਰੋਧ ਕਰਾਂਗੇ ਇਸ ਚੀਜ਼ ਦਾ ਕਿ ਨਾਂ ਹੈ ਜਿਹੜਾ ਉਹ ਭਗਤ ਸਿੰਘ ਦੇ ਨਾਂ ਤੇ ਹੀ ਰੱਖਿਆ ਜਾਏਗਾ, ਜੋ ਸਾਰੇ ਦੇਸ਼ ਦਾ ਮਾਣ ਹੈ, ਜੋ ਸਾਰੇ ਦੇਸ਼ ਦੇ ਦਿਲਾਂ 'ਚ ਜਿਉਂਦਾ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਲ ਜਿਹੜੀ ਆ ਦਰੁਸਤ ਹੈ ਕਿ ਭਗਤ ਸਿੰਘ ਦੇ ਨਾਂ ਤੇ ਜੇ ਰੱਖਿਆ ਜਾਵੇ ਤਾਂ ਕਿਸੇ ਵੀ ਸ਼ਾਇਦ ਮੁਲਕ ਵਾਸੀ ਨੂੰ ਇਤਰਾਜ਼ ਨਹੀਂ ਹੋਏਗਾ। ਜੇ ਸੰਗੀ ਦੇ ਨਾਂ ਤੇ ਰੱਖਿਆ ਜਾਏਗਾ ਤਾਂ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਹੋਏਗਾ। ਪਰ ਮਸਲਾ ਇਹ ਹੈ ਜੀ ਕਿ ਇਹ ਅੱਡੋ ਪਾਟ ਕਿਉਂ ਹੈ। ਇਸ ਮਸਲੇ ਤੇ, ਇਸ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਚਾਹੀਦਾ ਕਿ ਦੋਨੇ ਪਾਰਟੀਆਂ, ਜਾਂ ਮੈਂ ਤਾਂ ਕਹਾਂਗਾ ਪੰਜਾਬ ਦੀਆਂ ਜਿਹੜੀਆਂ ਸਰ ਪਾਰਟੀ ਮੀਟਿੰਗ ਸੱਦ ਲੈਣ, ਸਾਰੀਆਂ ਪਾਰਟੀਆਂ ਨੂੰ, ਸਾਰੀਆਂ ਧਿਰਾਂ ਨੂੰ ਇਕੱਠਿਆਂ ਕਰਕੇ ਉੱਥੇ ਜਾਣ ਕਿ ਦੇਖੋ ਜੀ ਸਾਡੀ ਧਰਤੀ ਤੇ, ਸਾਡੀ ਪੰਜਾਬ ਦੀ ਜਿਹੜੀ ਗੋਦ ਦੇ ਵਿੱਚ ਹਵਾਈ ਅੱਡਾ ਬਣਿਆ ਤੇ ਇਹ ਬੇਇਨਸਾਫੀ ਨਾ ਕਰੋ। ਘੱਟ ਤੋਂ ਘੱਟ ਜਿਹੜਾ ਕੌਮੀ ਸ਼ਹੀਦ ਹੈ ਉਹਦੇ ਨਾਂ ਤੇ ਹਵਾਈ ਅੱਡੇ ਦਾ ਨਾਂ ਰੱਖਿਆ ਜਾਵੇ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਪਿੱਛੇ ਕੀ ਆ ਉਹਦੇ ਬਾਰੇ ਦੱਸਿਆ। ਸ਼ੁਕਰੀਆ ਜੀ, ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਅਤੇ ਜਿਸ ਸਰੋਤੇ ਇਸੇ ਦੇ ਨਾਲ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗੀ। ਅਗਲੇ ਬੁਲਟਨ ਵਿੱਚ ਫਿਰ ਮਿਲਾਂਗੇ ਜੀ। ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।